ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਸਨਮੁਖ ਦੇ ਵਿੱਚ। ਤੇ ਦੋਸਤੋ ਅੱਜ ਕੱਲ ਇੱਕ ਬਹਿਸ ਛਿੜੀ ਹੋਈ ਹੈ ਧਰਮ ਦੇ ਵਿੱਚ ਕਿ ਧਰਮ ਤੇ ਲੌਜਿਕ ਇਕੱਠੇ ਕਿਵੇਂ ਚੱਲ ਸਕਦੇ ਨੇ। ਧਰਮ ਜਿੱਥੇ ਸ਼ਰਧਾ ਦਾ ਪ੍ਰਤੀਕ ਹੈ ਉੱਥੇ ਲੌਜਿਕ ਇਹਦੇ ਵਿੱਚ ਕੀ ਸਮਾ ਸਕਦਾ ਹੈ ਜਾਂ ਨਹੀਂ। ਅੱਜ ਸਾਡੇ ਦਰਮਿਆਨ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਇਹਨਾਂ ਸਵਾਲਾਂ ਦੇ ਜਵਾਬ ਦੇਣ ਲਈ ਸਾਡੇ ਦਰਮਿਆਨ ਹਾਜ਼ਰ ਹੋ ਚੁੱਕੇ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਭਾਈ ਸਾਹਿਬ ਬਹੁਤ-ਬਹੁਤ ਸਵਾਗਤ ਹੈ ਇੰਡੋਜ਼ ਟੀਵੀ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਤੁਹਾਡਾ ਸਵਾਗਤ ਆ। ਕੁਛ ਆਪਣੀ ਇਸ ਫੇਰੀ ਦੇ ਬਾਰੇ ਦੱਸੋ ਕਿ ਅੱਗੇ ਪ੍ਰੋਗਰਾਮ ਲਿਖੇ ਹੋਏ ਨੇ ਕੋਈ ਜਾਂ ਕੀ ਪਲਾਨ ਨੇ ਅੱਗੇ ਪ੍ਰੋਗਰਾਮਾਂ ਦੇ। ਮੈਂ ਸਿਰਫ ਇੱਕ ਵੀਕ ਵਾਸਤੇ ਇਸ ਵਾਰ ਆਸਟ੍ਰੇਲੀਆ ਆਇਆ ਜੀ। ਔਰ ਜਿੰਨੇ ਸਾਡੇ ਪਿਆਰ ਕਰਨ ਵਾਲੇ ਬੰਦੇ ਹੈ ਜਾਂ ਸੁਣਨ ਵਾਲੇ ਹੈ ਤੇ ਉਹਨਾਂ ਦੇ ਸੱਦੇ ਤੇ ਆਇਆ ਸੀ। ਪ੍ਰੋਗਰਾਮ 2-3 ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਮੈਨੂੰ ਮਿਲੀਆਂ ਇਸ ਵਾਰ ਮੀਟਿੰਗ ਰੱਖੀ ਹੈ। ਪਹਿਲਾਂ ਤਾਂ ਇੱਦਾਂ ਸੀ ਕਿ ਪ੍ਰੋਗਰਾਮ ਰੱਖਾਂਗੇ ਪਰ ਹੁਣ ਉਹਨਾਂ ਨਾਲ ਵਿਚਾਰ ਹੋਈ ਹੈ ਵੀ ਦੁਬਾਰਾ ਕੋਈ ਟ੍ਰਿਪ ਬਣਾ ਕੇ ਤੇ ਹਫ਼ਤੇ ਦਾ ਪ੍ਰੋਗਰਾਮ ਬ੍ਰਿਸਬਨ ਦੇ ਏਰੀਏ ਦੇ ਵਿੱਚ ਆਪਾਂ ਰੱਖਾਂਗੇ। ਇਸ ਵਾਰ ਪ੍ਰੋਗਰਾਮ ਨਹੀਂ ਰੱਖਿਆ, ਮੀਟਿੰਗਾਂ ਕੀਤੀਆਂ ਮੈਂ ਸਾਰਿਆਂ ਨਾਲ ਜੀ। ਤੇ ਇੱਥੇ ਮੈਂ ਗੱਲ ਜਿਹੜੀ ਸਟਾਰਟਿੰਗ ਆਪਣੀ ਇਸ ਮੁਲਾਕਾਤ ਦੀ ਹੋਣੀ ਆ ਉਹ ਹੋਣੀ ਆ ਇਸਰੋ ਦੇ ਵਿਗਿਆਨੀ ਹੈਗੇ ਆ। ਉਹ ਜਦੋਂ ਰੌਕਟ ਚਾੜਦੇ ਆ ਚਾਹੇ ਉਹ ਚੰਦਰਮਾ ਤੇ ਚਾੜਿਆ ਚਾਹੇ ਮੰਗਲਯਾਨ ਉਹਨਾਂ ਨੇ ਭੇਜਿਆ, ਉਹ ਇੱਕ ਮਾਡਲ ਲੈਂਦੇ ਆ। ਮਾਡਲ ਲੈ ਕੇ ਪਹਿਲਾਂ ਉਹਦੀ ਪੂਜਾ ਕਰਦੇ ਆ, ਮੰਦਿਰ ਦੇ ਵਿੱਚ ਚੜਾਉਂਦੇ ਆ। ਉਹ ਸ਼ਰਧਾ ਵਾਲੇ ਪਾਸੇ ਨੂੰ ਚੱਲੇ ਆ। ਦੂਜੇ ਪਾਸੇ ਤੁਸੀਂ ਧਾਰਮਿਕ ਹੁੰਦੇ ਹੋਏ ਵਿਗਿਆਨ ਦੀਆਂ ਗੱਲਾਂ ਕਰਦੇ ਹੋ ਆਪਣੇ ਲੈਕਚਰ ਦੇ ਵਿੱਚ, ਸਪੀਚ ਦੇ ਵਿੱਚ, ਲੌਜਿਕ ਦੀਆਂ ਗੱਲਾਂ ਕਰਦੇ ਹੋ, ਤਰਕ ਦੀਆਂ ਗੱਲਾਂ ਕਰਦੇ ਹੋ। ਫਿਰ ਬਹੁਤ ਸਾਰੇ ਲੋਕ ਤੁਹਾਨੂੰ ਨਾਸਤਿਕ ਵੀ ਕਹਿੰਦੇ ਆ। ਤੇ ਕੀ ਕਹਿਣਾ ਚਾਹੋਗੇ ਇਸ ਮਾਮਲੇ ਤੇ? ਥੋੜਾ ਜਿਹਾ ਇੱਧਰ ਉੱਧਰ ਹੇਰ ਫੇਰ ਹੋ ਗਿਆ ਵਿਗਿਆਨੀਆਂ ਵਿੱਚ ਤੇ ਧਾਰਮਿਕ ਆਗੂਆਂ ਦੇ ਵਿੱਚ। ਨਹੀਂ, ਵਿਗਿਆਨੀ ਜੇ ਕੋਈ ਇੱਕਾ ਦੁੱਕਾ ਬੰਦਾ ਜਾਂ ਕਹਿ ਲਓ ਤੁਸੀਂ ਜੇ ਪਰਸੈਂਟੇਜ ਵੀ ਕੱਢ ਲਈਏ ਵੀ 100 ਚੋਂ 1% ਜੇ ਇੱਦਾਂ ਕਰਦੇ ਨੇ ਤਾਂ ਉਹ ਸਾਰਿਆਂ ਨੂੰ ਨਹੀਂ ਇੱਦਾਂ ਕਿਹਾ ਜਾ ਸਕਦਾ ਵੀ ਸਾਰੇ ਹੀ ਇੱਦਾਂ ਕਰਦੇ ਨੇ। ਦੂਸਰੀ ਗੱਲ ਹੈਗੀ ਹੈ ਕਿ ਜੇ ਲੌਜਿਕ ਦੀ ਗੱਲ ਕਰੀਏ, ਤਰਕ ਦੀ ਗੱਲ ਕਰੀਏ ਤਾਂ ਉਹ ਕੋਈ ਮੈਂ ਤਰਕ ਨਹੀਂ ਦੇ ਰਿਹਾ। ਸਾਡਾ ਨਜ਼ਰੀਆ ਘੜਦੀ ਹੈ ਗੁਰਬਾਣੀ। ਜੇ ਗੁਰਬਾਣੀ ਨੂੰ ਤੁਸੀਂ ਸਾਰਾ ਸਮੁੱਚਤਾ ਵਿੱਚ ਵੇਖੋਗੇ, ਪੂਰਾ ਸਿਨਾਰੀਓ ਵੇਖੋਗੇ, ਪੂਰੀ ਪਿਕਚਰ ਦੇਖੋਗੇ। ਇੱਕ ਤਾਂ ਹੁੰਦਾ ਹੈ ਕਿ ਤੁਸੀਂ ਕਿਤੋਂ ਸ਼ਬਦ ਦੇਖਿਆ ਕੋਈ ਕਿਤੋਂ, ਪਰ ਜੇ ਸਾਰਾ ਗੁਰੂ ਗ੍ਰੰਥ ਸਾਹਿਬ ਅਸੀਂ ਵੇਖਦੇ ਹਾਂ, ਇੱਕ ਵਾਰ ਸਾਰਾ ਸਹਿਜ ਪਾਠ ਕਰਾਂਗੇ ਤਾਂ ਸਾਨੂੰ ਇਹ ਲੱਗੇਗਾ ਕਿ ਗੁਰੂ ਸਾਹਿਬ ਉਸ ਵੇਲੇ ਦੇ ਜਿੰਨੇ ਕਰਮ ਕਾਂਡ ਹੋ ਰਹੇ ਹੈ, ਫਾਰਮੈਲਿਟੀਜ਼ ਜਿੰਨੀਆਂ ਵੀ ਧਰਮ ਦੇ ਨਾਂ ਤੇ ਕਰਵਾਈਆਂ ਜਾ ਰਹੀਆਂ ਸੀ, ਜਿਹਦੇ ਵਿੱਚ ਬੜਾ ਕੁਝ ਕਰਨ ਵਾਸਤੇ ਪੈਸਾ ਦਿੱਤਾ ਜਾ ਰਿਹਾ ਸੀ, ਉਹ ਪੁਜਾਰੀ ਸਿਸਟਮ ਸੀ ਸਾਰਾ। ਤੇ ਉਹਦੇ ਉੱਤੇ ਗੁਰੂ ਸਾਹਿਬ ਨੇ ਬੜੇ ਸਵਾਲ ਉਠਾਏ ਹੈ ਔਰ ਥਾਂ ਉੱਤੇ ਉਹਨਾਂ ਦੇ ਉੱਤੇ ਕੁਐਸਚਨ ਕੀਤੇ ਹੈ, ਤਰਕ ਕੀਤੇ ਹੈ ਵੀ ਇੱਦਾਂ ਕਿਵੇਂ, ਇੱਦਾਂ ਕਿਵੇਂ, ਇੱਦਾਂ ਕਿਵੇਂ, ਇੱਦਾਂ ਕਿਵੇਂ। ਸੋ ਇਸ ਕਰਕੇ ਕੋਈ ਤਰਕ ਦੀ ਗੱਲ ਜਿਹੜੀ ਹੈ ਜਾਂ ਲੌਜਿਕ ਦੀ ਗੱਲ ਜਿਹੜੀ ਹੈ ਇਹ ਮੈਂ ਨਹੀਂ ਕਰ ਰਿਹਾ, ਗੁਰਬਾਣੀ ਕਰਦੀ ਹੈ। ਗੁਰਬਾਣੀ ਨੂੰ ਜਦੋਂ ਅਸੀਂ ਸਮਝਦੇ ਹਾਂ ਤੇ ਉਹ ਹੈ ਹੀ ਲੌਜੀਕਲ, ਸਾਰਾ ਕੁਝ ਸਾਨੂੰ ਗੁਰੂ ਸਾਹਿਬ ਸਮਝਾਉਂਦੇ ਹੈ। ਜਦੋਂ ਅਸੀਂ ਸ਼ੁਰੂ ਹੀ ਕਰਦੇ ਹਾਂ ਤਾਂ ਉੱਥੋਂ ਹੀ ਜਪਜੀ ਸਾਹਿਬ 'ਚ ਆਪਾਂ ਪੜ੍ਹਦੇ ਹਾਂ ਵੀ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਲੱਖਾਂ ਵਾਰੀ ਨਹਾਈ ਜਾਓ ਮਨ ਤਾਂ ਨਹੀਂ ਸੁੱਚਾ ਹੋਣਾ। ਅੱਖਾਂ ਬੰਦ ਕਰਕੇ ਚੁੱਪ ਕਰਕੇ ਬੈਠੇ ਰਹੋ, ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵ ਤਾਰ, ਲਿਵ ਲਾ ਕੇ ਇੱਦਾਂ ਅੱਖਾਂ ਬੰਦ ਕੀਤੀਆਂ ਉਹਦੇ ਨਾਲ ਕੀ ਹੋ ਜਾਣਾ। ਮਤਲਬ ਗੁਰੂ ਸਾਹਿਬ ਨੇ ਸਾਨੂੰ ਇਹ ਸਿਖਾਇਆ ਹੈ, ਪਰ ਜੋ ਸਾਨੂੰ ਪੁਜਾਰੀ ਨੇ ਸਮਝਾਇਆ, ਕਿਉਂਕਿ ਜਿੰਨੇ ਵੀ ਅੱਜ ਤੁਸੀਂ ਗੁਰਸਿੱਖਾਂ ਨੂੰ ਵੇਖੋ, ਬੰਦਿਆਂ ਨੂੰ ਵੇਖੋ, ਉਹਨਾਂ ਨੇ ਆਪ ਗੁਰਬਾਣੀ ਨਹੀਂ ਪੜ੍ਹੀ। ਜਿਨ੍ਹਾਂ ਨੇ ਪੜ੍ਹੀ ਹੈ, ਜਿਹੜੇ ਅਰਥ ਵੀ ਕੀਤੇ ਗਏ ਹੈ ਉਹ ਵੀ ਉਸੇ ਪੁਜਾਰੀ ਸ਼੍ਰੇਣੀ ਵੱਲੋਂ ਕੀਤੇ ਗਏ ਹੈ। ਮੇਰੇ ਵਰਗੇ ਸਮਝਾਉਣ ਵਾਲਿਆਂ ਨੇ ਜਿੱਦਾਂ ਸਮਝਾਤਾ ਉਦਾਂ ਹੀ ਬੰਦਾ ਸਮਝ ਗਿਆ। ਸਾਨੂੰ ਸਮਝਾਇਆ ਜਾਂਦਾ ਕਿ ਤਰਕ ਨਾ ਕਰੋ, ਸਵਾਲ ਨਾ ਕਰੋ, ਸ਼ਰਧਾ ਰੱਖੋ। ਸ਼ਰਧਾ ਰੱਖੀ ਦੀ ਹੈ ਤੇ ਸ਼ਰਧਾ ਦੇ ਨਾਲ ਸਭ ਕੁਝ ਮਿਲ ਜਾਂਦਾ। ਵੀ ਜਦੋਂ ਅਸੀਂ ਸਵਾਲ ਕਰਦੇ ਹਾਂ, ਤਰਕ ਕਰਦੇ ਹਾਂ, ਇਹ ਉਲਟ ਹੈ। ਪਰ ਗੁਰਬਾਣੀ ਸਾਨੂੰ ਕਹਿੰਦੀ ਹੈ ਕਿ ਜੇ ਤਰਕ ਨਹੀਂ ਕਰੋਗੇ ਤਾਂ ਦਿਮਾਗ ਡੈੱਡ ਹੋ ਗਿਆ। ਸਵਾਲ ਕਰਨਾ, ਸੱਚ ਤੱਕ ਪਹੁੰਚਣ ਵਾਸਤੇ ਤਰਕ ਦਾ ਰਸਤਾ ਹੈ, ਤਰਕ ਦਾ ਰਾਹ ਆ। ਗੁਰਬਾਣੀ ਨੇ ਤਰਕ ਦਾ ਰਾਹ ਚੁਣਿਆ। ਹੁਣ ਦੇਖੋ, ਹੁਣ ਜੇ ਗੁਰੂ ਨਾਨਕ ਨੂੰ ਅਗਲਾ ਕਹਿੰਦਾ ਜੀ ਸ਼ਰਧਾ ਰੱਖੋ, ਨਹਾ ਰਹੇ ਆ ਸਾਰੇ, ਤੇ ਤੁਸੀਂ ਕਿਉਂ ਕਹੀ ਜਾਂਦੇ ਆ ਵੀ ਸੋਚ ਨਾ ਹੋਵੇ? ਇਹ ਸਵਾਲ ਉਹਨਾਂ ਤੇ ਉੱਠਣਾ। ਉਹਨਾਂ ਨੇ ਕਹਿਣਾ ਨਹੀਂ, ਮੈਨੂੰ ਤੁਸੀਂ ਸਮਝਾਓ ਤਾਂ ਸਹੀ ਬੈਠ ਕੇ ਵੀ ਨਹਾਉਣ ਨਾਲ ਕੀ ਹੋ ਜਾਣਾ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਕਿੰਨੇ ਹੀ ਪ੍ਰਮਾਣ ਨੇ। ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਹਾਵਣ ਗੁਰ ਕੀ ਸੇਵਾ।
ਉਹਨਾਂ ਨੇ ਕਿਹਾ ਸੀ ਸਾਡਾ ਗਿਆਨ ਦਾ ਇਸ਼ਨਾਨ ਹੈ, ਅਸੀਂ ਸਮਝ ਵਿੱਚ ਅਕਲ ਨਾਲ ਆਪਣੇ ਮਨ ਨੂੰ ਇਸ਼ਨਾਨ ਕਰਾਉਣਾ ਆ। ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾ, ਏਕ ਸ਼ਬਦ ਮੇਰੇ ਪ੍ਰਾਨ ਵਸਤ ਹੈ, ਬਹੁੜ ਜਨਮ ਨਾਵਾ। ਗਿਆਨ ਹੈ ਜਿਹੜਾ ਸ਼ਬਦ ਚੋਂ ਮਿਲਣ ਵਾਲਾ ਗਿਆਨ, ਸਮਝ, ਉਹਨੂੰ ਮੈਂ ਆਪਣੇ ਪ੍ਰਾਨਾਂ ਦੇ ਵਿੱਚ ਵਸਾ ਕੇ ਰੱਖਾਂ, ਅੰਦਰ ਵਸਾ ਕੇ ਰੱਖਾਂ, ਤੇ ਮੈਂ ਬਹੁੜ ਜਨਮ ਨਾ ਆਵਾਂ। ਮਤਲਬ ਇਨਸਾਨੀਅਤ ਮੇਰੇ 'ਚ ਰਵੇ, ਮੈਂ ਇਨਸਾਨ ਜੰਮਿਆ ਤੇ ਇਨਸਾਨ ਰਵਾਂ। ਮੈਂ ਬਹੁੜ ਜਨਮ ਵਿੱਚ ਮਤਲਬ ਕੁੱਤਾ ਗਧਾ ਨਾ ਬਣਾ, ਮਤਲਬ ਕੁੱਤਿਆਂ ਗਧਿਆਂ ਵਾਲੇ ਕੰਮ ਨਾ ਕਰਦਾ ਫਿਰਾਂ, ਮੈਂ ਪਸ਼ੂਆਂ ਵਾਲੇ ਕੰਮ ਨਾ ਕਰਦਾ ਫਿਰਾਂ। ਸੋ ਗੁਰੂ ਸਾਹਿਬ ਨੇ ਸਾਨੂੰ ਇਹ ਲੌਜਿਕ ਤਰਕ ਜਿਹੜਾ ਆ ਦੱਸਿਆ। ਤੇ ਇੱਕ ਗੱਲ ਤਾਂ ਕਲੀਅਰ ਹੈ ਨਾ ਵੀਰ ਜੀ, ਜੇ ਮੰਨ ਲਓ ਦਲਜੀਤ ਸਿੰਘ ਨਾਂ ਸੀ ਮੇਰਾ ਖਿਆਲ, ਹੈ ਨਾ, ਦਲਜੀਤ ਸਿੰਘ ਜੀ, ਜਿਹੜਾ ਆਪਾਂ ਗੱਲ ਕਰਦੇ ਆ ਨਾ ਸੱਚ ਤੱਕ ਪਹੁੰਚਣ ਦੀ। ਹੁਣ ਕਿਸੇ ਬੰਦੇ ਨੇ ਤੁਹਾਨੂੰ ਕਿਹਾ ਕਿ ਜੀ 5 ਰੁਪਏ ਕਿਲੋ ਆਲੂ ਹੈ ਜੀ, ਠੀਕ ਹੈ ਨਾ ਜੀ, ਜਾਂ ਕੋਈ ਵੀ ਬਤਾਊ ਮਿਲ ਰਹੇ ਹੈ, ਕੋਈ ਸ਼ੌਪ ਤੋਂ ਕੁਝ ਮਿਲ ਰਿਹਾ, ਤੇ ਤੁਹਾਨੂੰ ਉਹੀ ਬੰਦਾ ਸ਼ਾਮ ਨੂੰ ਕਹਿ ਰਿਹਾ ਕਿ ਤੂੰ 1 ਰੁਪਏ 'ਚ ਹੀ ਲੈ ਜਾ, ਤਾਂ ਸਾਡੇ ਦਿਮਾਗ 'ਚ ਤਾਂ ਕੁਝ ਆਉਂਦਾ ਹੀ ਹੈ ਨਾ ਜੀ। ਇੱਕ ਗੱਡੀ ਤੁਸੀਂ ਖਰੀਦਣ ਗਏ ਹੈ, ਉਹ 5 ਲੱਖ ਦੀ ਹੈ, ਪਰ ਬੰਦਾ ਕਹਿੰਦਾ ਫਟਾਫਟ ਕਰ, ਤੂੰ ਮੈਂ ਅੱਜ ਹੀ ਵੇਚਣੀ ਔਰ 50,000 ਦੇ ਜਾ ਤੇ ਲੈ ਜਾ, ਤਾਂ ਸਾਡੇ ਅੰਦਰ ਤਰਕ ਹੋਊਗਾ ਨਾ ਵੀ ਮੈਨੂੰ ਲੱਗਦਾ ਹੈ ਜਾਂ ਗੱਡੀ ਚੋਰੀ ਦੀ ਹੈ ਜਾਂ ਇਹਦੇ ਪੇਪਰ ਪੂਰੇ ਨਹੀਂ। ਤਰਕ ਨੇ। ਫਿਰ ਜਦੋਂ ਤੁਸੀਂ ਖੋਜ ਕੀਤੀ, ਲੱਭਿਆ, ਤਾਂ ਤੁਸੀਂ ਸੱਚ ਤੱਕ ਪਹੁੰਚ ਗਏ। ਪਰ ਜੇ ਸ਼ਰਧਾ ਰੱਖ ਲੈਂਦੇ, ਬੰਦੇ ਨੇ ਕਿਹਾ ਫਟਾਫਟ 50,000 ਰੁਪਇਆ ਦਿਓ, ਬਾਅਦ 'ਚ ਪਤਾ ਲੱਗਦਾ ਕਿ ਗੱਡੀ ਚੋਰੀ ਦੀ ਸੀ, ਜਿੰਨੇ ਪੇਪਰ ਸੀ ਜਾਲੀ ਬਣਾਏ ਸੀ, ਨਕਲੀ ਬਣਾ ਕੇ ਬੰਦੇ ਨੇ ਫਸਾ ਲਿਆ। ਇਸੇ ਤਰ੍ਹਾਂ ਸਾਡੇ ਬੰਦੇ ਜਿੰਨੇ ਵੀ ਅੱਜ ਏਜੰਟਾਂ ਕੋਲ ਫਸ ਰਹੇ ਆ, ਵਿਦੇਸ਼ ਵਿੱਚ ਆਉਣਾ ਉਹਨਾਂ ਨੇ, ਤੇ ਉਹਨਾਂ ਨੂੰ ਕਿਹਾ ਜਾਂਦਾ ਵੀ ਉਹਦੇ ਵੱਲ ਵੇਖੋ, ਅਸੀਂ ਉਹਦਾ ਵੀਜ਼ਾ ਲਵਾਤਾ, ਉਹਦਾ ਲਵਾਤਾ, ਭਰੋਸਾ ਕਰੋ, ਭਰੋਸਾ ਕਰੋ। 1-2 ਦੇ ਸਾਹਮਣੇ ਕਰਕੇ ਬਾਕੀ ਬੰਦਿਆਂ ਨੂੰ ਕਿੰਨਾ ਫਰਾਡ ਹੋ ਰਿਹਾ। ਪਰ ਜੇ ਸਾਡੇ ਬੱਚੇ ਤਰਕ ਵਾਲੇ ਹੋਣਗੇ, ਸਵਾਲ ਕਰਨਗੇ, ਤੇ ਜ਼ਿੰਦਗੀ ਦੇ ਵਿੱਚ ਕਿੰਨਾ ਅੱਗੇ ਜਾਣਗੇ। ਬਈ ਐਦਾਂ ਕਿਉਂ ਕਹਿ ਰਿਹਾ, ਇਹਨੇ ਇੱਥੇ ਇੰਨੇ ਪੈਸੇ ਲਏ, ਇੱਥੇ ਇੰਨੇ ਪੈਸੇ ਕਿਉਂ ਲਏ ਹੈ। ਮਤਲਬ ਸੱਚ ਤੱਕ ਪਹੁੰਚਣ ਵਾਸਤੇ ਤੁਹਾਨੂੰ ਤਰਕ ਦਾ ਰਾਹ ਚੁਣਨਾ ਚਾਹੀਦਾ, ਜਿਹੜਾ ਗੁਰੂ ਸਾਹਿਬ ਨੇ ਉਸ ਵੇਲੇ ਚੁਣਿਆ। ਵੀ ਨਹਾਉਣ ਨਾਲ ਕੀ ਹੋ ਜਾਣਾ, ਤੁਸੀਂ ਕੱਲਾ ਫਾਰਮੈਲਿਟੀਆਂ ਧਰਮ ਦੀਆਂ ਕਰ ਲਈਆਂ, ਇਹਦੇ ਨਾਲ ਕੀ ਹੋ ਜਾਣਾ। ਕੱਲਾ ਜਨੇਊ ਪਾ ਲਿਆ, ਦਇਆ ਕਪਾਹ ਸੰਤੋਖ ਸੂਤ, ਮਨ ਦੀ ਗੱਲ ਕੀਤੀ ਵੀ ਆਹ ਮਨ 'ਚ ਹੋਵੇ। ਜਤ ਗੰਢੀ 7 ਵੱਟ, ਇਹ ਜਨੇਊ ਜੀ ਕਹਈ ਤਾਂ ਪਾਂਡੇ ਘੱਟ। ਸਾਰੀ ਗੁਰਬਾਣੀ ਨੂੰ ਜਦੋਂ ਤੁਸੀਂ ਪੜ੍ਹੋਗੇ ਤਾਂ ਇਹ ਲੌਜਿਕ ਵਾਲਾ ਰਾਹ, ਤਰਕ ਵਾਲਾ ਰਾਹ ਸਾਡੇ ਬਾਬੇ ਦਾ ਆ, ਕਬੀਰ ਸਾਹਿਬ ਦਾ ਆ। ਤੇ ਸਾਨੂੰ ਸ਼ਰਧਾ ਦੇ ਨਾਂ ਤੇ ਵੀ ਚੁੱਪ ਕਰਕੇ ਜੋ ਹੈਗਾ ਆ ਖਰੀਦ ਲਓ, ਸਾਡੇ ਸੜੇ ਆਲੂ ਵੀ ਖਰੀਦ ਲਓ, ਸਾਡਾ ਸਾਰਾ ਕੁਝ ਜਿਹੜਾ ਚੁੱਪ ਕਰਕੇ ਮੰਨੀ ਜਾਓ। ਇਹਨਾਂ ਲੋਕਾਂ ਨੇ ਇੱਕ ਪੁਜਾਰੀ ਜਿਹੜਾ ਰੱਬ ਦਾ ਪੀਏ ਬਣ ਕੇ ਚੱਲਦਾ, ਇਹ ਉਹਨੇ ਸਾਨੂੰ ਸੋਚ ਦਿੱਤੀ ਹੈ ਜੀ। ਜਿੱਦਾਂ ਤੁਸੀਂ ਗੱਲ ਕਿਹਾ ਕਿ ਤਰਕ ਜਾਂ ਸਵਾਲ ਕਰਨਾ ਸਾਨੂੰ ਸਿਖਾਇਆ ਗਿਆ। ਭਗਤਾਂ ਨੇ ਹੈੱਡਕੁਆਟਰ ਜਿਹੜਾ ਉਦੋਂ ਹਿੰਦੂਇਜ਼ਮ ਦਾ ਸੀਗਾ ਕਾਂਸ਼ੀ ਦੇ ਵਿੱਚ, ਉੱਥੇ ਵੀ ਸਵਾਲ ਉਠਾਏ, ਤਰਕ ਕੀਤੇ ਜੀ। ਗੁਰੂ ਨਾਨਕ ਸਾਹਿਬ ਨੇ ਤਰਕ ਕੀਤੇ। ਫਿਰ ਜਫਰਨਾਮਾ, ਉਹ ਵੀ ਤਰਕ ਤੋਂ ਬਾਅਦ ਉਦੋਂ ਇੱਕ ਰਾਜਤੰਤਰ ਸੀ, ਇੱਕ ਰਾਜੇ ਦਾ ਰਾਜ ਸੀ ਉਸ ਵੇਲੇ। ਮੈਨੂੰ ਲੱਗਦਾ ਵੀ ਵੈਰੀ ਟਫ ਸੀ ਕਿ ਕਿਸੇ ਤੋਂ ਸਵਾਲ ਪੁੱਛਣੇ। ਹੁਣ ਲੋਕਤੰਤਰ ਆ ਚੁੱਕਾ, ਚਾਹੇ ਉਹ ਆਸਟ੍ਰੇਲੀਆ ਹੋਵੇ, ਚਾਹੇ ਅਮਰੀਕਾ ਹੋਵੇ, ਚਾਹੇ ਇੰਡੀਆ ਹੋਵੇ। ਤੁਹਾਨੂੰ ਨਹੀਂ ਲੱਗਦਾ ਵੀ ਇਸ ਵੇਲੇ ਇਹ ਸਵਾਲ ਪੁੱਛਣੇ ਉਸ ਵੇਲੇ ਨਾਲੋਂ ਜ਼ਿਆਦਾ ਔਖੇ ਆ? ਹਾਂ ਬਿਲਕੁਲ ਜੀ। ਜਿਹੜਾ ਚਾਹੀਦਾ ਸਾਡੇ ਇੰਡੀਆ ਨੂੰ ਛੱਡ ਕੇ ਜਾਂ ਸਾਡੀ ਸਿੱਖ ਕਮਿਊਨਿਟੀ ਨੂੰ ਛੱਡ ਕੇ, ਇਹਨਾਂ ਦੇਸ਼ਾਂ ਦੇ ਵਿੱਚ ਫਰੀਡਮ ਆਫ ਸਪੀਚ ਹੈ ਜੀ। ਡੈਮੋਕ੍ਰੈਟਿਕ ਸਿਸਟਮ ਸਾਨੂੰ ਹੱਕ ਦਿੰਦਾ ਹੈ ਕਿ ਅਸੀਂ ਫਰੀਡਮ ਆਫ ਬਲੀਵ ਵੀ ਹੈ, ਤੁਸੀਂ ਕੀ ਮੰਨਣਾ ਮੰਨ ਲਓ, ਪਰ ਫਰੀਡਮ ਆਫ ਸਪੀਚ ਵੀ ਹੈ। ਤੇ ਸਾਨੂੰ ਹੱਕ ਹੋਣਾ ਚਾਹੀਦਾ। ਗੁਰੂ ਸਾਹਿਬ ਦੇ ਵੇਲੇ ਜਦੋਂ ਡਿਕਟੇਟਰਸ਼ਿਪ ਸੀ, ਬਿਠਾਓ ਤਵੀ ਤੇ ਇਹਨੂੰ, ਹਾਥੀ ਲਿਆਓ, ਬੰਨ ਕੇ ਪਾਣੀ ਵਿੱਚ ਡੋਬ ਦਿਓ, ਇੰਨਾ ਕੁਛ ਉਹਨਾਂ ਨਾਲ ਧੱਕਾ ਹੁੰਦਾ ਸੀ। ਤਾਂ ਹੀ ਤਾਂ ਮੈਂ ਬਾਰ-ਬਾਰ ਕਹਿੰਦਾ ਵੀ ਉਹਨਾਂ ਅੱਗੇ ਸਿਰ ਝੁਕਦਾ ਵੀ ਉਹਨਾਂ ਨੇ 500 ਸਾਲ ਪਹਿਲਾਂ ਡਿਕਟੇਟਰਸ਼ਿਪ ਦੇ ਵਿੱਚ ਇੰਨੀ ਵਧੀਆ ਸੋਚ ਦਿੱਤੀ ਹੈ ਸਾਨੂੰ। ਤੇ ਅੱਜ ਤਾਂ ਲੋਕਤੰਤਰ ਹੈ, ਤੇ ਅੱਜ ਅਸੀਂ ਕਿਉਂ ਨਹੀਂ ਇਹ ਸੋਚ ਰੱਖ ਸਕਦੇ? ਪਰ ਮੁਸ਼ਕਲ ਹੈ, ਕਿਉਂਕਿ ਜਿਹੜੇ ਬੰਦੇ ਪਰੰਪਰਾਵਾਦੀ ਹੁੰਦੇ ਆ, ਜਿਹੜੇ ਬਦਲਾਵ ਨਹੀਂ ਚਾਹੁੰਦੇ, ਜਿਹੜੇ ਸਮਾਜ ਨੂੰ ਬਦਲਣਾ ਨਹੀਂ ਚਾਹੁੰਦੇ, ਨਾ ਉਹ ਖੁਦ ਬਦਲਣਾ ਚਾਹੁੰਦੇ, ਕਿਉਂਕਿ ਪਰੰਪਰਾਵਾਂ ਪਾਲਣੀਆਂ ਬੜੀਆਂ ਸੌਖੀਆਂ ਹੁੰਦੀਆਂ। ਭੀੜ ਦਾ ਹਿੱਸਾ ਬਣਨਾ, ਲਾਈਨ ਦੇ ਵਿੱਚ ਚੱਲੀ ਜਾਣਾ, ਇਹ ਹੈਗਾ ਆ ਪਰੰਪਰਾਵਾਂ ਨੂੰ ਪਾਲਣਾ। ਪਰ ਨਵਾਂ ਰਾਹ ਬਣਾਉਣਾ, ਉਹਦੇ ਲਈ ਬੜੀ ਦਲੇਰੀ ਚਾਹੀਦੀ ਹੈ, ਉਹਦੇ ਲਈ ਹਿੰਮਤ ਚਾਹੀਦੀ ਹੈ। ਇਸ ਕਰਕੇ ਸਾਡੇ ਬੰਦੇ ਪਰੰਪਰਾ ਨੂੰ ਹੀ ਪਾਲ ਰਹੇ ਆ। ਤੁਹਾਡੇ ਪ੍ਰਚਾਰ ਦੇ ਵਿੱਚ ਬ੍ਰਾਹਮਣਵਾਦ, ਪੁਜਾਰੀਵਾਦ, ਇਹ ਮੇਨ ਟਾਰਗੇਟ ਹੁੰਦੇ ਆ।
ਜਦ ਕਿ ਜਿੰਨਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਰੈਫਰੈਂਸ ਦਿੱਤਾ ਉਹ ਵੀ ਇਹਨਾਂ ਦੇ ਅਗੇਂਸਟ ਆ। ਜਿੰਨੇ ਵੀ ਸਾਡੇ ਗੁਰੂਆਂ ਦੇ ਜਾਂ ਭਗਤਾਂ ਦੇ ਜੀਵਨ ਕਾਲ ਨੇ ਜਾਂ ਉਹਨਾਂ ਦੇ ਅਸੀਂ ਜੀਵਨ ਬਾਰੇ ਜਾਣਦੇ ਆ, ਉਹ ਇਹਨਾਂ ਦੇ ਅਗੇਂਸਟ ਰਹੇ ਆ। ਪਰ ਇਹ ਘੁਸਪੈਠ ਫਿਰ ਕਰ ਕਿੱਦਾਂ ਗਿਆ ਬ੍ਰਾਹਮਣਵਾਦ ਪੁਜਾਰੀਵਾਦ ਸਿੱਖੀਜ਼ਮ ਦੇ ਵਿੱਚ? ਬ੍ਰਾਹਮਣਵਾਦ ਦੇਖੋ, ਜੇ ਆਪਾਂ ਕਹੀਏ ਵੀ 11 ਭੱਟ ਬ੍ਰਾਹਮਣਾ ਘਰ ਜੰਮਦੇ ਆ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ। 4 ਭਗਤ ਬ੍ਰਾਹਮਣਾ ਘਰ ਜੰਮਦੇ ਆ, ਮਤਲਬ 15 ਬ੍ਰਾਹਮਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਹੈਗੇ ਆ। ਪਰ ਉਹ ਲੋਕ ਹੈ ਜਿਨ੍ਹਾਂ ਨੇ ਬ੍ਰਾਹਮਣ ਪੁਣਾ ਛੱਡਤਾ, ਜਾਤ ਪਾਤੀ ਸਿਸਟਮ ਨੂੰ ਮੰਨਿਆ ਹੀ ਨਹੀਂ। ਮਤਲਬ ਉਹਨਾਂ ਨੇ ਲੌਜਿਕ ਦਿੱਤਾ, ਉਹਨਾਂ ਨੇ ਤਰਕ ਦਿੱਤਾ ਔਰ ਆਪ ਆ ਕੇ ਉਹਨਾਂ ਚੀਜ਼ਾਂ ਨੂੰ ਕੱਟਿਆ। ਸੋ ਜਿਹੜਾ ਪੁਜਾਰੀਵਾਦ ਹੈਗਾ ਆ, ਪੁਜਾਰੀ ਹੈ ਜਿਹੜਾ ਉਹ ਪੀਏ ਬਣ ਕੇ ਰਹਿਣਾ ਚਾਹੁੰਦਾ, ਉਹ ਸਮਾਜ ਨੂੰ ਕਮਲਾ ਬਣਾ ਕੇ ਰੱਖਣਾ ਚਾਹੁੰਦਾ ਹੈ ਵੀ ਕੋਈ ਇੱਕ ਰੱਬ ਹੈ, ਉਹ ਲੋਕਾਂ ਤੇ ਕਿਰਪਾ ਕਰੇਗਾ, ਫਲਾਣੇ ਨਾਲ ਰੁੱਸ ਜਾਏਗਾ, ਫਲਾਣੇ ਨਾਲ ਨਾਰਾਜ਼ ਹੋ ਜਾਏਗਾ। ਜਿਵੇਂ ਕੋਈ ਬੰਦਾ ਇੱਕ ਮੂਰਤ ਘੜ ਲੈਂਦਾ, ਕਿਸੇ ਨੇ ਕਿਹਾ ਜੀ ਕੋਈ ਗੁੱਗਾ ਘੜ ਲਿਆ, ਕਿਸੇ ਨੇ ਕੋਈ ਦੇਵਤਾ ਘੜ ਲਿਆ, ਕਿਸੇ ਨੇ ਰੱਬ ਘੜ ਲਿਆ। ਜਿੱਦਾਂ ਹੁਣ ਪਰ ਗੁਰਬਾਣੀ ਨੇ, ਜਦੋਂ ਅਸੀਂ ਗੁਰਬਾਣੀ ਨੂੰ ਸਮਝਦੇ ਹਾਂ ਏਕ ਓੰਕਾਰ ਜਾਂ ਏਕੋ, ਇੱਕ ਦਾ ਫੈਲਾਅ, ਉਸ ਫੈਲਾਅ ਵਿੱਚ ਤੁਸੀਂ ਵੀ ਆਉਂਦੇ ਹੋ, ਮੈਂ ਵੀ ਆਉਣਾ। ਗੁਰਬਾਣੀ ਇੱਥੋਂ ਸ਼ੁਰੂ ਹੁੰਦੀ ਹੈ। ਮੈਂ ਬਹੁਤ ਵਾਰ ਇਹ ਗੱਲ ਕਰਦਾ, ਜਿਹੜੇ ਸਾਨੂੰ ਪੱਕਾ ਸੁਣਦੇ ਨੇ ਉਹਨੂੰ ਪਤਾ, ਜਿਹਨੂੰ ਮੈਂ ਮੇਰੀ ਗੱਲ ਸੁਣਦੇ ਨੇ ਉਹਦੇ ਵਿੱਚ ਮੈਂ ਕਹਿੰਦਾ ਹੁੰਦਾ ਵੀ ਬੀਜ ਨੇ ਦਰਖਤ ਨਹੀਂ ਬਣਾਇਆ, ਬੀਜ ਹੀ ਫੈਲ ਕੇ ਦਰਖਤ ਬਣ ਗਿਆ। ਰੱਬ ਨੇ ਨਹੀਂ ਬਣਾਇਆ, ਰੱਬ ਹੀ ਫੈਲਿਆ ਹੋਇਆ। ਜਿੱਦਾਂ ਆਪਾਂ ਪੜ੍ਹਦੇ ਹਾਂ ਫਰੀਦਾ, ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ। ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਭਗਤ ਰਵਿਦਾਸ ਜੀ ਵੀ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਮੈਂ ਤੇਰੇ ਵਿੱਚ ਆ, ਤੂੰ ਮੇਰੇ ਵਿੱਚ ਹੈ। ਸਾਗਰ ਤੇ ਲਹਿਰ ਲੱਗਦੇ ਦੋ ਆ, ਹੈ ਇੱਕ ਹੈ। ਲੱਗਦੇ ਦੋ ਜ਼ਰੂਰ, ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਪਰ ਹੁੰਦਾ ਇੱਕੋ ਹੀ ਹੈ। ਜਦੋਂ ਅਸੀਂ ਇਸ ਐਂਗਲ ਤੋਂ ਗੁਰਬਾਣੀ ਨੂੰ ਸਮਝਾਂਗੇ ਵੀ ਇੱਕ ਹੀ ਫੈਲਿਆ ਹੋਇਆ, ਜਿਹੜਾ ਇਹਨੂੰ ਜਾਣਨਾ, ਇਹਨੂੰ ਸਮਝਣਾ ਹੀ ਰੱਬ ਨੂੰ ਸਮਝਣਾ। ਜਿਹੜਾ ਇੱਕ ਫੈਲ ਗਿਆ ਆ, ਯੂਨੀਵਰਸਲ ਐਨਰਜੀ ਇੱਕੋ ਹੀ ਹੈ, ਸਾਰੇ ਬ੍ਰਹਿਮੰਡ ਬਣੇ ਹੋਏ ਹੈ, ਅਸੀਂ ਵੀ ਉਹਦਾ ਇੱਕ ਛੋਟਾ ਜਿਹਾ ਪਾਰਟ ਆ। ਉਸੇ ਫੈਲੇ ਹੋਏ ਕੁਦਰਤ ਕਹਿ ਲਓ ਉਹਨੂੰ ਤੁਸੀਂ, ਉਹ ਫੈਲੀ ਹੋਈ ਐਨਰਜੀ ਕਹਿ ਲਓ, ਉਹਨੂੰ ਫੈਲਿਆ ਹੋਇਆ ਰੱਬ ਕਹਿ ਲਓ, ਰੱਬ ਕਹਿ ਲਓ। ਤੇ ਉਹਦਾ ਪਾਰਟ ਮੈਂ ਵੀ ਆ ਤੇ ਤੁਸੀਂ ਵੀ ਆ। ਫਿਰ ਅਸੀਂ ਲੱਭਣ ਕਿਹਨੂੰ ਜਾਵਾਂਗੇ? ਰੱਬ ਨੂੰ। ਸਾਨੂੰ ਕਿਸੇ ਨੇ ਕਿਹਾ ਰੱਬ ਲੱਭ ਲਓ, ਤੇ ਲੱਭਾਂਗੇ ਕਿਹਨੂੰ? ਆਪਣੇ ਆਪ ਨੂੰ। ਮਿਲਾਂਗੇ ਕਿਹਨੂੰ? ਆਪਣੇ ਆਪ ਨੂੰ। ਯਾਤਰਾ ਸ਼ੁਰੂ ਆਪਣੇ ਆਪ ਤੋਂ ਕਰਕੇ ਖਤਮ ਕਿਹਦੇ ਤੇ ਕਰਾਂਗੇ? ਆਪਣੇ ਆਪ ਤੇ। ਫਿਰ ਇਹ ਜਿਹੜੀ ਵਿਚਾਰਧਾਰਾ ਆ, ਇਹ ਸਮਾਜ ਨੂੰ ਪੈਰਾਂ ਤੇ ਖੜਾ ਕਰਦੀ ਹੈ ਵੀ ਰੱਬ ਤੁਹਾਡੇ 'ਚ ਹੈ। ਗੁਰਬਾਣੀ ਨੇ ਤੁਹਾਡੇ 'ਚ ਰੱਬ ਕਿਹਾ। ਜਦੋਂ ਕਿਹਾ ਹਿੰਦੂ जोगी गोरख गोरख करे, हिंदू राम नाम उचरै, मुसलमान का एक खुदा है। मुसलमान कहते एक खुदा है, जिवें साडे सिख कहते हैं एक रब है, मुसलमान की कहते हैं एक खुदा है। फिर तो सेम ही हो गया ना, फर्क की है? उन्हां दा एक खुदा है, तुसीं ओनूं एक रब कह लो। जदों तुसीं इत्थे पहुंच गए मुसलमान का एक खुदा है, पर अगली पंक्ति कबीर का स्वामी रहा समाए। मैं उन्होंने मनदा, कबीर जी कहते हैं ਜਿਹੜਾ समाया मेरे च भी है, तेरे च भी है, ਇਹਦੇ च भी है, ਇਹਦੇ च भी है। मतलब जो समाया मन लिया तो रब मेरे च ही है। उन्होंने रब रिजेक्ट करता ਜਿਹੜਾ ਇੱਕ ਬਾਹਰ ਬੈਠਾ है। ਇੱਕ ਹੈਗਾ ਆ, ਇੱਕ ਹੈ, ਪਰ ਉਹਦੇ ਇੱਕ ਦੇ ਵਿੱਚ ਅਸੀਂ ਵੀ ਆ, ਸਾਰਾ ਕੁਝ ਉਸ ਇੱਕ ਦੇ ਵਿੱਚ ਹੀ ਆ ਜਾਂਦਾ। ਠੀਕ ਹੈ ਜੀ। ਇਹਦੇ ਨਾਲ ਸਮਾਜ ਜ਼ਿੰਮੇਵਾਰ ਬਣੇਗਾ, ਸਮਾਜ ਸੋਹਣਾ ਬਣੇਗਾ। ਜਿਹੜੀ એનર્ਜੀ ਲੋਕੀ ਰੱਬ ਲੱਭਣ ਤੇ ਟਾਈਮ ਲਾ ਰਹੇ ਆ, ਉਹ ਸਾਰਾ ਕੁਝ ਆਪਣੇ ਆਪ ਨੂੰ ਲੱਭਾਂਗੇ। ਤੇ ਇਹ ਸਾਰੇ ਕੁਛ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਉੱਚੇ ਹੋਣਗੇ। ਕਿਉਂ? ਕਿਉਂਕਿ ਇਹ ਵਿਚਾਰਧਾਰਾ ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਦਿੱਤੀ ਹੈ। ਉਹ 35 ਜਿਹੜੇ ਬੈਠੇ ਆ ਗੁਰਬਾਣੀ 'ਚ, ਕਬੀਰ ਸਾਹਿਬ, ਉੱਥੇ ਭਗਤ ਰਵਿਦਾਸ ਜੀ, ਇਹ ਸਾਰੇ ਦੇ ਸਾਰੇ ਬਹੁਤ ਉੱਚੇ ਹੋ ਜਾਣਗੇ ਵੀ ਇਹਨਾਂ ਨੇ ਸਾਨੂੰ ਆਹ ਸੋਚ ਦਿੱਤੀ ਹੈ ਜਿਹੜੀ ਕਿ ਸਾਨੂੰ ਸਾਡੇ ਨਾਲ ਹੀ ਜੋੜਦੀ ਹੈ। ਆਪੇ ਦੀ ਖੋਜ ਕਰਨੀ ਹੈ, ਜ਼ਿੰਦਗੀ ਦੇ ਫੈਸਲੇ ਆਪ ਲੈਣੇ ਨੇ, ਆਪਣੇ ਕੰਮ ਆਪ ਕਰਨੇ ਨੇ। ਰੱਬ ਨੂੰ ਲੱਭਣ ਦੀ ਬਜਾਏ ਆਪਣੀ ਸ਼ਮਤਾ ਕਿੰਨੀ ਕੁ ਹੈ, ਆਪਣੇ ਅੰਦਰੋਂ ਆਪਣੀ ਤਾਕਤ ਨੂੰ ਬਾਹਰ ਕੱਢਣਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹਦੇ ਨਾਲ ਸਮਾਜ ਜ਼ਿੰਮੇਵਾਰ ਬਣਦਾ ਹੈ। ਪਰ ਪੁਜਾਰੀ ਹੈ ਜਿਹੜਾ ਪੁਜਾਰੀ, ਉਹ ਪੁਜਾਰੀ ਬੋਦੀ ਵਾਲਾ ਵੀ ਹੋ ਸਕਦਾ,
ਉਹ ਪੁਜਾਰੀ ਧੋਤੀ ਵਾਲਾ ਵੀ ਹੋ ਸਕਦਾ, ਉਹ ਪੁਜਾਰੀ ਟੋਪੀ ਵਾਲਾ ਵੀ ਹੋ ਸਕਦਾ, ਉਹ ਪੁਜਾਰੀ ਮੇਰੇ ਵਰਗਾ ਸੇਮ ਇਦਾਂ ਦੇ ਕੱਪੜਿਆਂ ਵਾਲਾ ਵੀ ਹੋ ਸਕਦਾ। ਜਿਹਨੇ ਕਹਿਣਾ ਕਿ ਵੱਖਰੀ ਕੋਈ ਹਸਤੀ ਹੈ ਤੇ ਮੈਂ ਉਹਦਾ ਪੀਏ ਆ, ਫਿਰ ਉਹ ਤੁਹਾਡੇ ਤੋਂ ਸਾਰੇ ਦੇ ਸਾਰੇ ਕੰਮ ਕਰਵਾਉਂਦਾ ਆ, ਜਿਹੜਾ ਕਿ ਜਿਹਦੇ ਨਾਲ ਸਾਡਾ ਸੱਤਿਆਨਾਸ਼ ਅੱਜ ਤੱਕ ਹੋਇਆ। ਜਿੰਨੀ ਐਨਰਜੀ ਅਸੀਂ ਰੱਬ ਲੱਭਣ ਤੇ ਲਾਈ ਹੈ, ਜੇ ਇੰਨਾ ਟਾਈਮ ਅਸੀਂ ਡਿਵੈਲਪਮੈਂਟ ਤੇ ਲਾਉਂਦੇ, ਪਰਸਨੈਲਿਟੀ ਡਿਵੈਲਪਮੈਂਟ ਤੇ ਲਾਉਂਦੇ, ਆਪਣੀ ਪਰਸਨੈਲਿਟੀ ਡਿਵੈਲਪ ਕਰਨ ਤੇ ਲਾਉਂਦੇ। ਲੋਕ ਗੁਰਦੁਆਰਿਆਂ 'ਚ ਜਾਂਦੇ ਆ, ਮੰਦਿਰਾਂ 'ਚ ਜਾਂਦੇ ਆ, ਉੱਥੇ ਰੱਬ ਲੱਭਣ ਤੇ ਜਿੰਨਾ ਜ਼ੋਰ ਦਿੱਤਾ ਜਾਂਦਾ, ਜਿੰਨਾ ਟਾਈਮ ਲਾਇਆ ਜਾਂਦਾ, ਇੰਨਾ ਟਾਈਮ ਕਿਤੇ ਉਹਨਾਂ ਦੀ ਪਰਸਨੈਲਿਟੀ ਡਿਵੈਲਪ ਦੇ ਉੱਤੇ ਗੱਲ ਹੁੰਦੀ, ਮੋਟੀਵੇਸ਼ਨ ਉਹਨਾਂ 'ਚ ਭਰੀ ਜਾਂਦੀ, ਮੋਟੀਵੇਟ ਕੀਤਾ ਜਾਂਦਾ। ਤੇ ਅੱਜ ਸਮਾਜ ਦਾ ਨਕਸ਼ਾ ਹੀ ਕੁਝ ਹੋਰ ਹੋਣਾ ਸੀ। ਹਰ ਰੋਂਦਾ ਹੱਸਣਾ ਸੀ, ਹਰ ਬੰਦੇ ਨੂੰ ਧਰਵਾਸ ਮਿਲ ਜਾਣੀ ਸੀ, ਔਰ ਹਰ ਬੰਦੇ ਨੇ ਨਵਾਂ ਕੁਝ ਕਰਨ ਵਾਸਤੇ ਰੈਡੀ ਹੋ ਜਾਣਾ ਸੀ ਕਿ ਰੱਬ ਮੇਰੇ 'ਚ ਹੈ, ਮੈਂ ਕਰਨਾ ਹੈ। ਹੁਣ ਗੁਰਦੁਆਰਿਆਂ ਦੇ ਵਿੱਚ ਮੋਟੀਵੇਸ਼ਨ ਦੇਣ ਦੀ ਬਜਾਏ ਡਿਪੈਂਡ ਕੀਤਾ ਜਾ ਰਿਹਾ। ਡਿਪੈਂਡ ਚਾਹੇ ਤੁਸੀਂ 3 ਦੇਵਤਿਆਂ ਤੇ ਕਰੋ, ਚਾਹੇ 33 ਕਰੋੜ ਤੇ ਕਰੋ, ਚਾਹੇ ਹਜ਼ਾਰਾਂ ਤੇ ਕਰੋ, ਚਾਹੇ 1 ਤੇ ਕਰੋ, ਪਰ ਤੁਸੀਂ ਡਿਪੈਂਡ ਤਾਂ ਕਿਸੇ ਤੇ ਕਰ ਰਹੇ ਹੋ ਨਾ। ਕਿੱਥੇ ਤੁਹਾਨੂੰ ਗੁਰਬਾਣੀ ਨੇ ਕਹਿਣਾ ਸੀ ਕਿ ਤੁਹਾਡੇ 'ਚ ਹੀ ਹੈ, ਤੁਸੀਂ ਕਿਸੇ ਤੇ ਡਿਪੈਂਡ ਨਹੀਂ ਹੋਣਾ, ਤੁਸੀਂ ਆਪਣੇ ਆਪ 'ਚੋਂ ਪਛਾਣੋ ਤੇ ਆਪਣੇ ਕਾਰਜ ਆਪ ਕਰੋ। ਤੁਸੀਂ ਗੱਲ ਕੀਤੀ ਕਿ ਵੱਖਰੀ ਵੱਖਰੀ ਕੌਮਾਂ ਤੋਂ, ਜਾਤਾਂ ਤੋਂ ਇਹਦੇ ਵਿੱਚ ਭਗਤ ਹੈਗੇ ਨੇ, ਭੱਟ ਹੈਗੇ ਨੇ, ਜਿਨ੍ਹਾਂ ਦੀ ਗੁਰਬਾਣੀ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜ੍ਹਦੇ ਹਾਂ। ਪਰ ਫਿਰ ਵੀ ਕੀ ਹੋਇਆ ਕਿ ਗੁਰਦੁਆਰਾ ਐਕਟ ਬਣਦਾ 1925 ਦੇ ਵਿੱਚ, ਕੀ ਲੋੜ ਮਹਿਸੂਸ ਹੋਈ ਕਿ 1953 ਦੇ ਵਿੱਚ ਉਹਦੇ ਵਿੱਚ ਸੋਧ ਕੀਤੀ ਜਾਂਦੀ ਆ ਕਿ ਉਹਦੇ ਵਿੱਚ ਰਿਜ਼ਰਵੇਸ਼ਨ ਦਿੱਤੀ ਜਾਵੇ SC ST ਨੂੰ। ਤੁਸੀਂ ਗੱਲ ਕੀਤੀ ਕਿ ਗੁਰਬਾਣੀ ਕਹਿੰਦੀ ਹੈ ਕਿ ਸਾਰੇ ਬਰਾਬਰ ਨੇ, ਸਾਰੇ ਮਨੁੱਖ ਬਰਾਬਰ ਨੇ, ਗੁਰਬਾਣੀ ਦਾ ਮੇਨ ਥੀਮ ਇਹੀ ਆ, ਤੇ ਕੁਦਰਤ ਦੇ ਸਾਰੇ ਬੰਦੇ ਆ ਅਸੀਂ। ਪਰ ਫਿਰ ਉਹ ਜਿਹੜੀ 20% ਜਦੋਂ ਅਸੀਂ ਰਿਜ਼ਰਵੇਸ਼ਨ ਦੇ ਦਿੰਦੇ ਆ, ਉਹਦਾ ਮਤਲਬ ਇਹ ਆ ਕਿ ਅਸੀਂ ਸਾਡੀ ਜਿਹੜਾ ਉਹ ਮੇਨ ਐਕਟ ਆ ਅੱਜ ਵੀ ਕਾਇਮ ਆ, ਉਹ ਸਾਨੂੰ ਪਹਿਲਾਂ ਹੀ ਸਾਨੂੰ ਵੱਖਰਾ ਕਰ ਦਿੰਦਾ, ਸਾਨੂੰ ਜਾਤਾਂ ਦੇ ਵਿੱਚ ਵੰਡ ਰਿਹਾ ਉਹ ਐਕਟ। ਪਰ ਕਿਸੇ ਪ੍ਰਚਾਰਕ ਨੇ ਉਸ ਐਕਟ ਦੇ ਖਿਲਾਫ ਅਜੇ ਤੱਕ ਗੱਲ ਨਹੀਂ ਕੀਤੀ। ਕੀ ਤੁਹਾਨੂੰ ਲੱਗਦਾ ਵੀ ਉਹ ਜਿਹੜੇ SC ST ਆ ਉਹਨਾਂ ਨੂੰ ਬਰਾਬਰ ਜਿਹੜੇ ਹੱਕ ਆ ਉਹ ਨਹੀਂ ਮਿਲਦੇ ਅੱਜ ਵੀ ਇਸ ਧਰਮ ਦੇ ਵਿੱਚ? ਨਹੀਂ, ਪਹਿਲਾਂ ਤਾਂ ਜਦੋਂ ਨਾ ਅਸੀਂ ਮੰਨ ਹੀ ਨਹੀਂ ਰਹੇ ਜਾਤ ਪਾਤ, ਫਿਰ ਗੱਲ ਇਹ ਰਹਿ ਹੀ ਨਹੀਂ ਜਾਂਦੀ। ਮਤਲਬ ਜਿਹੜੀ ਗੱਲ ਸੋਧ ਦੀ ਆਪਾਂ ਪਹਿਲਾਂ ਸ਼ੁਰੂ ਇੱਥੋਂ ਕਰ ਲਈਏ ਵੀ ਜੇ ਤੁਸੀਂ ਕਹੋ ਸ਼੍ਰੋਮਣੀ ਕਮੇਟੀ ਦੇ ਐਕਟਾਂ ਦੀ ਜਾਂ ਇਹਦੇ ਵਿੱਚ ਤਾਂ ਬਹੁਤ ਕੁਝ ਸੋਧ ਹੋਣ ਵਾਲੀ ਹੈ, ਇੱਕ ਚੀਜ਼ ਨਹੀਂ, ਬੜਾ ਕੁਛ ਹੈ ਜਿਹੜਾ ਕਿ ਅੱਜ ਸਾਡੇ 'ਚ ਆ ਗਿਆ ਆ। ਦੂਸਰੇ ਨੰਬਰ ਤੇ ਜਿਹੜਾ ਇਹਦਾ ਬੇਸ ਹੈ ਗੁਰਬਾਣੀ ਨਹੀਂ ਹੈਗੀ ਨਾ, ਜੇ ਇਹਦਾ ਬੇਸ ਗੁਰਬਾਣੀ ਨੂੰ ਬਣਾ ਕੇ ਆਪਾਂ ਚੱਲਦੇ ਤਾਂ ਅਸੀਂ ਤਾਂ ਸਾਰੇ ਪਾਸੇ ਪ੍ਰਮਾਤਮਾ ਦੱਸ ਕੇ ਲੋਕਾਂ ਨੂੰ ਮੋਟੀਵੇਟ ਕਰਨਾ ਸੀ। ਪਰ ਸਾਡੀ ਤਾਂ ਵਿਚਾਰਧਾਰਾ ਇਹ ਹੈ ਕਿ ਰੱਬ ਇੰਨੇ ਕੁ ਥਾਂ ਤੇ ਹੈ, ਇੱਥੇ ਹੈ, ਇੱਥੇ ਹੈ, ਇੱਥੇ ਹੈ। ਹਿੰਦੂ ਕਹਿੰਦਾ ਇੱਥੇ ਆ ਜਾਓ, ਮੁਸਲਮਾਨ ਕਹਿੰਦਾ ਇੱਥੇ ਆ ਜਾਓ, ਸਿੱਖ ਕਹਿੰਦਾ ਇੱਥੇ ਆ ਜਾਓ। ਸਾਡੇ ਵੀ ਤਾਂ ਸੇਮ ਹੀ ਹੈ ਨਾ, ਇੱਥੇ ਆਓਗੇ ਇੱਥੇ ਸੁਣੀ ਜਾਣੀ ਹੈ। ਆਹ ਸਥਾਨ ਜ਼ਿਆਦਾ ਖਾਸ ਹੈ, ਇਸ ਏਰੀਏ ਵਿੱਚ ਵੀ ਇੱਕ ਸਥਾਨ ਹੈ, ਇੱਥੇ ਗੁਰੂ ਸਾਹਿਬ ਸਪੈਸ਼ਲ ਵਰ ਦੇ ਕੇ ਗਏ ਹੈ, ਸਾਰੇ ਲੋਕੋ ਇੱਥੇ ਆਇਓ। ਠੀਕ ਹੈ ਜੀ, ਇੰਨਾ ਹੀ ਨਹੀਂ, ਜਿਹੜੀ ਗੱਲ ਆਪਾਂ ਅੱਗੇ ਕਰਦਾ ਮੈਂ ਨਾਲ, ਮਤਲਬ ਇਹ ਹੈ ਕਿ ਸਾਡਾ ਜਿਹੜਾ ਸਾਰੇ ਦਾ ਸਾਰਾ ਇਹ ਜਿਹੜਾ ਬੂਟਾ ਆ, ਜਿਹੜਾ ਸਿੱਖੀ ਇਸ ਵੇਖ ਰਹੇ ਆ, ਇਹਦੀ ਜੜ ਹੈ ਜਿਹੜੀ, ਜਦੋਂ ਤੁਸੀਂ ਜਿਵੇਂ ਕਿਸੇ ਵੇਲ ਨੂੰ ਉੱਤੋਂ ਫੜ ਕੇ ਉਹਦੀ ਏਦਾਂ ਲੱਭਦੇ 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 ਜਦੋਂ ਉਹਦੀ ਜੜ 'ਚ ਜਾਂਦੇ ਆ ਤਾਂ ਤੁਹਾਨੂੰ ਜੜ ਵਿੱਚ ਗੁਰੂ ਨਾਨਕ ਕਬੀਰ ਬੈਠੇ ਨਹੀਂ ਦਿਸਦੇ, ਉਹ 35 ਨਹੀਂ ਦਿਸਦੇ। ਉਹ ਜਦੋਂ ਉੱਥੇ ਪਹੁੰਚਦੇ ਆ, ਉੱਥੇ ਸਾਨੂੰ ਬੈਠਾ ਦਿਸਦਾ ਆ ਮਨੂਵਾਦੀ ਸਿਸਟਮ। ਸਾਰੇ ਸਿਸਟਮ 'ਚ ਪੁਜਾਰੀ ਬੈਠਾ ਦਿਸਦਾ ਆ, ਸ਼ਾਤਰ ਬੰਦਾ ਬੈਠਾ ਦਿਸਦਾ ਆ। ਗੁਰੂ ਨਾਨਕ ਦਾ ਬੂਟਾ ਹੁੰਦਾ ਤਾਂ ਇਦਾਂ ਦਾ ਨਹੀਂ ਸੀ ਹੋਣਾ ਜੋ ਅੱਜ ਹੈ। ਜੇ ਦੇਖੋ ਫਿਰ ਉਹਨਾਂ ਨੇ ਤੁਹਾਨੂੰ ਇਦਾਂ ਕਿਵੇਂ ਤੁਹਾਨੂੰ ਕਿਸੇ ਖੁੰਡ ਨਾਲ ਬੰਨ੍ਹ ਕੇ ਰੱਖਣਾ ਸੀ ਵੀ ਇੱਥੇ ਬੱਝਾ ਰਹੇ, ਇੱਥੇ ਇੱਕ ਆਹ ਕਿੱਲਾ ਗੱਡਿਆ, ਇੱਕ ਆਹ ਕਿੱਲਾ ਗੱਡਿਆ ਸੀ। ਸੈਂਕੜੇ ਕਿੱਲੇ, ਹਜ਼ਾਰਾਂ ਕਿੱਲੇ ਹਿੰਦੂਆਂ ਨੇ ਗੱਡੇ ਹੋਏ ਆ, ਮੁਸਲਮਾਨਾਂ ਨੇ ਗੱਡੇ ਹੋਏ ਆ, ਤੇ ਸਿੱਖਾਂ ਨੇ ਵੀ ਕਿੱਲੇ ਗੱਡੇ ਆ ਕਿ ਤੁਸੀਂ ਬੰਨੇ ਰਹੋ, ਤੁਹਾਡੀ ਮਾਨਸਿਕਤਾ ਜਿਹੜੀ ਹੈ ਉਹ ਬੱਝੇ, ਉਹ ਖੁੱਲੇ ਨਾ। ਜਦੋਂ ਉਹ ਕਹਿੰਦੇ ਆ ਅੱਲਾ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ, ਇਹ ਕਹਿੰਦੇ ਆ, ਤੇ ਸਾਡੇ ਉਹ ਕਹਿੰਦੇ ਜੇ ਅੱਲਾ ਇੰਨੇ ਕੁ ਥਾਂ 'ਚ ਰਹਿੰਦਾ ਤਾਂ ਬਾਕੀ ਮੁਲਕ ਕਿਹਦਾ, ਉਹ ਤਾਂ ਸਾਰੇ ਪਾਸੇ ਹੈ। ਪਰ ਸਾਡੀ ਇਹ ਥਿੰਕਿੰਗ ਹੈ ਕਿਤੇ ਸਿੱਖਾਂ ਦੀ। ਮਤਲਬ ਜਦੋਂ ਤੁਸੀਂ ਇਹਦੀ ਜੜ ਨੂੰ ਵੇਖਦੇ ਹੋ ਤਾਂ ਜੋ ਅੱਜ ਇਹਦਾ ਫੈਲਾਅ ਆ, ਜੋ ਸਿੱਖ ਧਰਮ ਹੈ, ਉਹ ਸਿੱਖ ਧਰਮ ਦੇ ਵਿੱਚ ਬੈਠਾ ਇੱਕ ਪੁਜਾਰੀ ਮਨੂਵਾਦੀ ਸਿਸਟਮ ਹੀ ਹੈ।
ਜਿੱਦਾਂ ਦੇ ਆਲਰੇਡੀ ਪਹਿਲਾਂ ਧਰਮ ਚੱਲਦੇ ਨੇ ਉਦਾਂ ਦਾ ਹੀ ਇਹ ਇੱਕ ਧਰਮ ਬਣ ਗਿਆ, ਜੋ ਕਿ ਇੱਕ ਬਾਕੀ ਦੇ ਧਰਮਾਂ ਨੂੰ ਪਿੱਛੇ ਕਰਕੇ ਇੱਕ ਨਵੀਂ ਇਨਕਲਾਬ ਸੀ। ਉਹਨਾਂ ਦੇ ਵਿਰੋਧ ਵਿੱਚ ਜਿਹੜੀਆਂ ਬਾਕੀ ਦੇ ਧਰਮਾਂ ਵਿੱਚ ਤਰੁੱਟੀਆਂ ਸੀ, ਉਹਨਾਂ ਦੀ ਗੱਲ ਕਰਕੇ, ਜੋ ਨੁਕਸਾਨ ਧਰਮ ਕਰ ਰਹੇ ਸੀ ਉਹਦੀ ਗੱਲ ਕਰਕੇ ਗੁਰੂ ਸਾਹਿਬ ਨੇ ਇੱਕ ਇਨਕਲਾਬ ਲਿਆਂਦਾ ਸੀ ਕਿ ਆਪਣੇ ਆਪ ਵਿੱਚ ਕਾਇਮ ਹੋਵੋ। ਪਰ ਸਾਡਾ ਜਦੋਂ ਸਾਰਾ ਸਿਸਟਮ ਉਹੀ ਆਇਆ, ਜਦੋਂ ਸਾਰਾ ਹੀ ਚੱਕਿਆ ਹੀ ਉਹ ਹੈ ਪੁਜਾਰੀ ਵਾਲਾ, ਜੋ ਪੁਜਾਰੀ ਨੂੰ ਚਾਹੀਦਾ ਆ ਥਾਵਾਂ ਨਾਲ ਜੋੜ, ਜਗ੍ਹਾ ਨਾਲ ਜੋੜ, ਇੱਥੇ ਨਾ ਆਹ ਕਰ, ਆਹ ਕਰ, ਆਹ ਕਰ। ਉਹਦੇ ਵਿੱਚ ਜਦੋਂ ਬਾਕੀ ਦੇ ਧਰਮ ਬਣੇ ਸੀ ਤਾਂ ਕਾਪੀ ਤਾਂ ਧਰਮ ਦੀ ਕਰਨੀ ਸੀ, ਕੁਛ ਤਾਂ ਚਾਹੀਦਾ ਨਾ। ਜਦੋਂ ਕਾਪੀ ਕਰਨੀ ਸੀ, ਇਹਨਾਂ ਨੇ ਧਰਮ ਦੀ ਕਾਪੀ ਕਰਕੇ ਇੱਕ ਧਰਮ ਹੋਰ ਬਣਾ ਲਿਆ। ਚਾਹੀਦਾ ਇਹ ਸੀ ਕਿ ਉਹ ਇੱਕ ਵੱਖਰੀ ਵਿਚਾਰਧਾਰਾ ਜਦੋਂ ਲੈ ਕੇ ਚੱਲਦੇ ਤਾਂ ਉੱਥੋਂ ਅੱਜ ਗੋਰੇ ਵੀ ਵੇਖਦੇ, ਸਾਰੀ ਦੁਨੀਆ ਤੇ ਇੱਕ ਮੈਸੇਜ ਜਾਂਦਾ ਕਿ ਏਸ਼ੀਅਨ ਕੰਟਰੀਆਂ 'ਚ ਇਹ ਇਨਕਲਾਬੀ ਵਿਚਾਰਧਾਰਾ ਪੈਦਾ ਹੋਈ, ਜਿਹੜੀ ਡਿਕਟੇਟਰਸ਼ਿਪ ਵਿੱਚ ਡੈਮੋਕ੍ਰੈਟਿਕ ਸਿਸਟਮ ਦੀ ਗੱਲ ਕਰਦੀ ਸੀ। ਡਿਕਟੇਟਰਸ਼ਿਪ ਸੀ ਪਰ ਗੱਲ ਡੈਮੋਕ੍ਰੈਟਿਕ ਹਿਊਮਨ ਰਾਈਟਸ ਦੀ ਗੱਲ ਕਰਦੀ ਸੀ, ਜਿਹਦੇ ਵਿੱਚ ਹਰ ਨੂੰ ਹੱਕ ਕਿਉਂ ਨਹੀਂ ਦਿੱਤਾ ਜਾ ਰਿਹਾ। ਜੋ ਤੂੰ ਬ੍ਰਾਹਮਣੀ ਜਾਇਆ ਤੂੰ ਆਨ ਬਾਟ ਕਾਹੇ ਨਹੀਂ ਆਇਆ। ਜੇ ਤੂੰ ਖਾਸ ਹੈ ਤਾਂ ਤੂੰ ਕਿਸੇ ਖਾਸ ਰਾਹ ਤੋਂ ਪੈਦਾ ਹੁੰਦਾ, ਜਿੱਦਾਂ ਮੈਂ ਜੰਮਿਆ ਮਾਂ ਦੀ ਕੁੱਖ ਤੋਂ, ਉਸੇ ਰਾਹ ਤੋਂ ਤੂੰ ਆਇਆ, ਤੂੰ ਵੱਖਰੇ ਰਾਹ ਤੋਂ ਕਿਉਂ ਨਹੀਂ ਆਇਆ। ਉਸ ਵੇਲੇ ਇਹ ਵਿਚਾਰਧਾਰਾ ਸੀ। ਤੇ ਅਸੀਂ ਕਿੰਨੇ, ਅੱਜ ਤੁਸੀਂ ਆਸਟ੍ਰੇਲੀਆ 'ਚ ਰਹਿੰਦੇ ਆ, ਇੱਥੇ ਕਿੰਨੇ ਮਾਣ ਨਾਲ ਇੱਥੋਂ ਦੇ ਬੱਚਿਆਂ ਨੇ ਕਹਿਣਾ ਸੀ ਕਿ ਜਿਹੜੀ ਅਸੀਂ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਸਾਹ ਲੈ ਰਹੇ ਹਾਂ, ਅੱਜ ਅਸੀਂ ਸੌਖੇ ਆ। ਇਹ ਕਦੇ ਨਾ ਕਦੇ ਉੱਥੇ ਵੀ ਇਹ ਲਹਿਰ ਉੱਠੀ ਸੀ ਇੰਡੀਆ 'ਚ, ਔਰ ਇੰਨਾ ਲੰਮਾ ਟਾਈਮ ਇਹ ਲਹਿਰ ਚੱਲਦੀ ਰਹੀ ਹੈ, ਠੀਕ ਹੈ ਜੀ। ਪਰ ਉਸੇ ਦੇ ਵਿੱਚ ਜਿੱਥੇ ਇੰਨੇ ਉਸ ਕੰਡਿਆਲੀ ਜਿਹੜੀ ਵੇਲ ਹੈ ਉਹਦੇ ਵਿੱਚ ਕਈ ਕੰਡੇ ਲੱਗੇ ਹੈ। ਲੱਗਣਾ ਤੇ ਗੁਰੂ ਨਾਨਕ ਦੇ ਬੂਟੇ ਨੂੰ ਫੁੱਲ ਚਾਹੀਦੇ ਸੀ, ਪਰ ਪੁਜਾਰੀ ਸੋਚ ਦੇ ਉੱਤੇ ਐਸੇ ਕੰਡੇ ਲੱਗੇ ਆ ਸਮਾਜ ਨੂੰ ਚੁਭਣ ਵਾਲੇ। ਉੱਥੇ ਲੱਗਣੇ ਸੀ ਫੁੱਲ ਜਿਨ੍ਹਾਂ ਨੇ ਸਮਾਜ ਨੂੰ ਮਹਿਕ ਦੇਣੀ ਸੀ, ਸੋਹਣਾ ਬਣਾਉਣਾ ਸੀ। ਇੱਥੇ ਲੱਗੇ ਆ ਕੰਡੇ ਜਿਹੜੇ ਚੁਭ ਰਹੇ ਹੈ, ਹਰ ਪੀੜ੍ਹੀ ਨੂੰ ਚੁਭ ਰਹੇ ਹੈ। ਕੋਈ ਮੰਨੇ ਕੋਈ ਨਾ ਮੰਨੇ, ਗਲੇ ਦੀ ਹੱਡੀ ਬਣਿਆ। ਇਹ ਸਾਡਾ ਕੰਡਾ ਆ, ਜਿਹੜੇ ਸਾਨੂੰ ਚੁਭ ਰਹੇ ਹੈ। ਉਹ ਕੰਡੇ ਹੈ ਪੁਜਾਰੀ ਦੇ, ਪਰ ਉਹ ਗੁਰੂ ਨਾਨਕ ਦੇ ਕੰਡੇ ਕਹਿੰਦਾ ਚੱਲ ਲਓ। ਇਹ ਗੁਰੂ ਨਾਨਕ ਨੇ ਤੁਹਾਨੂੰ ਦਿੱਤਾ ਵਿਚਾਰਧਾਰਾ। ਇਹ ਭਗਤ ਰਵਿਦਾਸ ਜੀ ਕਹਿ ਗਏ ਹੈ ਜੀ, ਇਹ ਕਬੀਰ ਸਾਹਿਬ ਕਹਿ ਗਏ ਹੈ। ਮਤਲਬ ਉਹ ਪੁਜਾਰੀ ਨੇ ਉਹਨਾਂ ਦੇ ਨਾਮ ਦੇ ਉੱਤੇ ਆਪਣਾ ਜਾਲ ਪਾਇਆ ਆ। ਉਹ ਕੰਡੇ ਚੁਭ ਰਹੇ ਆ, ਜਿਹੜੇ ਅੱਜ ਦੀ ਪੀੜ੍ਹੀ ਨੂੰ ਚੁਭ ਰਹੇ ਆ, ਅੱਜ ਦੇ ਬੱਚਿਆਂ ਨੂੰ ਚੁਭ ਰਹੇ ਆ। ਆਉਣ ਵਾਲੀਆਂ ਪੀੜ੍ਹੀਆਂ 'ਚ ਉਹਨਾਂ ਨੇ ਹੋਰ ਤੰਗ ਹੋਣਾ, ਛੱਡ ਕੇ ਉਹ ਹੋਰ ਪਾਸੇ ਭੱਜ ਰਹੇ ਆ, ਦੌੜ ਰਹੇ ਆ। ਤੇ ਜੇ ਹੁੰਦਾ ਗੁਰੂ ਨਾਨਕ ਦੇ ਘਰ ਦਾ ਬੂਟਾ ਤਾਂ ਮੈਂ ਕੌਣੀ ਸੀ। ਤੇ ਉਹਨਾਂ ਜਿਹੜੇ ਪੁਜਾਰੀ ਦੇ ਕੰਡਿਆਂ 'ਚੋਂ ਇੱਕ ਜਾਤ ਪਾਤੀ ਕੰਡਾ ਆ ਜਿਹੜਾ ਸਾਨੂੰ ਚੁਭ ਰਿਹਾ ਆ, ਉਹਨੂੰ ਲੱਗਿਆ ਇੱਕ ਕੰਡਾ ਆ। ਔਰ ਉਸ ਕੰਡੇ ਦੇ ਵਿੱਚ ਇਹ ਜਿਹੜੀ ਤੁਸੀਂ ਸ਼੍ਰੋਮਣੀ ਕਮੇਟੀ ਦੀ ਗੱਲ ਕਹੀ ਹੈ, ਜਦੋਂ ਸਾਰਾ ਕੁਝ ਉਹੀ ਹੈ ਤਾਂ ਇਹ ਨਾ ਲਿਆਉਂਦੇ ਇਹ ਕਿਵੇਂ ਹੋ ਸਕਦਾ ਸੀ। ਇਹਨਾਂ ਨੇ ਉਹ ਸਾਰੇ ਦਾ ਸਾਰਾ ਸਿਸਟਮ ਉਹਨੂੰ ਫੋਲੋ ਕਰ ਹੀ ਰਹੇ ਹਾਂ ਅਸੀਂ, ਵਿਚਾਰਧਾਰਾ ਨੂੰ। ਉਹਦੇ ਵਿੱਚ ਇਹ ਕੰਡਾ ਵੀ ਇਹਨਾਂ ਨੇ ਲਿਆ ਕੇ ਸਾਡੇ ਵਿੱਚ ਵਾੜ ਦਿੱਤਾ ਆ। ਸਾਡੇ ਵਿੱਚ ਹੈਗਾ ਆ ਗੁਣਾਂ ਦੇ ਆਧਾਰ ਦੇ ਉੱਤੇ ਤੁਸੀਂ ਕੁਆਲਿਟੀ ਦੇਖਣੀ ਸੀ। ਮਤਲਬ ਕੋਈ ਵੀ ਨਾ, ਕੋਈ ਜੱਟ ਕਵੇ ਆਪਣੇ ਆਪ ਨੂੰ, ਤੇ ਨਾ ਕੋਈ ਰਮਦਾਸੀਆ ਕਵੇ। ਅਸੀਂ ਬਸ ਇਨਸਾਨ ਆ। ਜਾਤ ਪਾਤੀ ਸਿਸਟਮ ਖਤਮ। ਕਦੇ ਕਬੀਰ ਜੀ ਨੇ ਲੋਕਾਂ ਨੂੰ ਇਹ ਦੱਸਿਆ ਹੋਣਾ ਵੀ ਆ ਮੇਰੇ ਨਾਲ ਮਰਾਸ਼ੀ ਹੈ, ਇਹ ਪਹਿਲਾਂ ਮਰਾਸ਼ੀ ਸੀ। ਇਹ ਵੀ ਨਹੀਂ ਕਹਿਣਾ। ਕਿਉਂ ਕਹਿਣਾ ਹੈ? ਮੈਂ ਬੇਦੀ ਸੀ, ਇਹ ਮਰਾਸ਼ੀ ਸੀ, ਇਦਾਂ ਕਿਉਂ ਕਹਿਣਗੇ? ਮਤਲਬ ਅਸੀਂ ਗੱਲ ਹੀ ਛੱਡ ਦਿੱਤੀ ਹੈ। ਅਸੀਂ ਸਿਸਟਮ, ਪਰ ਜਿਹੜਾ ਇੰਡੀਆ ਦਾ ਸਿਸਟਮ ਹੈ ਉਹਨਾਂ ਨੇ ਇਦਾਂ ਦਾ ਢਾਂਚਾ ਬਣਾਇਆ ਹੋਇਆ ਜਿਹਦੇ ਵਿੱਚੋਂ ਤੁਸੀਂ ਚਾਹ ਕੇ ਵੀ ਨਿਕਲ ਨਹੀਂ ਸਕਦੇ। ਔਰ ਉਸੇ ਦੇ ਵਿੱਚੋਂ ਹੀ ਇੱਕ ਸ਼੍ਰੋਮਣੀ ਕਮੇਟੀ ਉਹਦਾ ਇੱਕ ਪਾਰਟ ਹੈ। ਉਹਨਾਂ ਦਾ ਡੀਸੀ ਵਿੱਚ ਬੈਠਦਾ, SGPC ਦੇ ਜਦੋਂ ਫੈਸਲੇ ਹੁੰਦੇ ਹੈ। ਸੈਂਟਰ ਦੇ ਅੰਡਰ ਡੀਸੀ ਦੇ ਅੰਡਰ ਸ਼੍ਰੋਮਣੀ ਕਮੇਟੀ। ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਅਕਾਲ ਤਖਤ ਦਾ ਜਥੇਦਾਰ, ਤੇ ਜਥੇਦਾਰ ਦੇ ਅੰਡਰ ਅਕਾਲ ਤਖਤ ਦਾ ਸਿਸਟਮ, ਅਕਾਲ ਤਖਤ ਦੇ ਅੰਡਰ ਸਾਰੀ ਸਿੱਖ ਕੌਮ। ਇਹਦਾ ਮਤਲਬ ਸਿੱਖ ਕੌਮ ਜਥੇਦਾਰ ਦੇ ਅੰਡਰ, ਅਕਾਲ ਤਖਤ ਦੇ ਅੰਡਰ। ਅਕਾਲ ਤਖਤ ਆਪ ਤਾਂ ਬੋਲਣਾ ਨਹੀਂ, ਫੈਸਲੇ ਕਿੰਨੇ ਕਰਨੇ ਨੇ? ਜਥੇਦਾਰ ਨੇ। ਜਥੇਦਾਰ ਕਿਸ ਦੇ ਅੰਡਰ? ਸ਼੍ਰੋਮਣੀ ਕਮੇਟੀ ਦੇ। ਸ਼੍ਰੋਮਣੀ ਕਮੇਟੀ ਕਿਸ ਦੇ ਅੰਡਰ? ਡੀਸੀ ਬੈਠਣਾ। ਇਹਦਾ ਮਤਲਬ ਸਾਰੀ ਸਿੱਖ ਕੌਮ ਕਿਹਦੇ ਅੰਡਰ? ਡੀਸੀ ਮਤਲਬ ਸੈਂਟਰ। ਇਹ ਗੱਲ ਸਾਡਾ ਏਦਾਂ ਨਹੀਂ ਫੜਿਆ, ਉੱਤੋਂ ਦੀ ਘੁਮਾ ਕੇ ਅਕਾਲ ਤਖਤ ਵਾਲੇ ਪਾਸਿਓਂ ਦੀ ਹੱਥ ਪਾ ਕੇ ਫੜਿਆ ਹੈ, ਤਾਂ ਜੋ ਤੁਸੀਂ
ਹਰ ਫੈਸਲਾ ਜਿਹੜਾ ਆ ਜੋ ਉਹਨਾਂ ਨੂੰ ਚੰਗਾ ਲੱਗਣਾ ਉਹਨਾਂ ਨੇ ਉਹ ਸਾਨੂੰ ਦੇਣਾ ਆ ਤੇ ਉਹ ਉਹਨਾਂ ਨੇ ਲਾਗੂ ਕਰ ਲਿਆ ਆ। ਨਾ ਉਹਨਾਂ ਨੇ ਕਿਸੇ ਦੀ ਸੁਣਨੀ ਨਾ ਮੰਨਣੀ, ਜੋ ਮਾਲਕਾਂ ਨੇ ਕਹਿਣਾ ਉਹ ਹੋਣਾ ਜੀ। ਤੇ ਇੱਕ ਕੰਡੇ ਦੀ ਮੈਂ ਨਾਲੇ ਹੋਰ ਗੱਲ ਕਰਦਾ, ਵੈਸੇ ਤੁਸੀਂ ਕਵਰ ਅਪ ਕਰ ਹੀ ਲਿਆ ਇਹ ਕੁਐਸਚਨ, ਪਰ ਉਹਦੇ ਬਿਨਾਂ ਅਧੂਰੀ ਆ। ਅਮੈਂਡਮੈਂਟ ਜਿਹੜੀ 2016 ਵਿੱਚ ਹੋਈ ਆ, ਇਸੇ ਗੁਰਦੁਆਰਾ ਐਕਟ ਜਿਹੜਾ 1925 ਦਾ ਬਣਿਆ, 2016 ਦੇ ਵਿੱਚ ਸੋਧ ਕੀਤੀ ਕਿ ਉਹਦੇ ਵਿੱਚ ਮੇਰੇ ਵਰਗਾ ਬੰਦਾ ਚਾਹੇ ਸਿੱਖੀਜ਼ਮ ਵਿੱਚ ਆਸਥਾ ਰੱਖਦਾ, ਆਨੰਦ ਕਾਰਜ ਸਾਡੇ ਹੁੰਦੇ ਆ, ਮਾਰਨ ਲੱਗੇ ਵੀ ਪੂਰੇ ਸਿੱਖੀਜ਼ਮ ਦੇ ਰਸਮੋ ਕਰਮਾਂ ਹੋਣਗੀਆਂ, ਪਰ ਸਾਨੂੰ ਵੋਟ ਪਾਉਣ ਦਾ ਅਧਿਕਾਰ ਹੈ ਨਹੀਂ। ਇਹ ਅਮੈਂਡਮੈਂਟ ਹੋ ਗਈ ਤੇ ਅਸੀਂ ਵੋਟਾਂ ਪਹਿਲਾਂ ਪਾਉਂਦੇ ਹੁੰਦੇ ਸੀ ਸ਼੍ਰੋਮਣੀ ਕਮੇਟੀ ਦੀਆਂ ਜਦੋਂ ਹੁੰਦੀਆਂ ਸੀ, ਤੇ ਹੁਣ ਉਹ ਕੱਟ ਦਿੱਤੀਆਂ ਗਈਆਂ। ਕੋਈ 7 ਮਿਲੀਅਨ ਦੇ ਕਰੀਬ ਜਿਹੜੇ ਸਿੱਖ ਹੈਗੇ ਆ ਉਹ ਵੋਟ ਤੋਂ ਵਾਂਝੇ ਹੋ ਗਏ, ਚਾਹੇ ਉਹ ਬਾਹਰ ਵੀ ਹੈਗੇ ਆ। ਉਹ ਅਗਲੀ ਪੀੜ੍ਹੀ ਨੂੰ ਵੀ ਉਹ ਜਿਹੜਾ ਆ ਭੁਗਤਣਾ ਪੈ ਰਿਹਾ। ਤੁਹਾਡੀ ਗੱਲ ਇਹ ਜਾਇਜ਼ ਆ, ਮੈਂ ਇੱਥੇ ਜ਼ਿਕਰ ਕਰਨਾ ਜਿਹੜਾ ਆ ਥੋੜ੍ਹਾ ਜਿਹਾ ਜ਼ਰੂਰੀ ਸਮਝਿਆ। ਖੈਰ ਹੁਣ ਆਪਾਂ ਤੁਸੀਂ ਅਕਾਲ ਤਖਤ ਦੀ ਗੱਲ ਕੀਤੀ ਆ, ਤੁਹਾਨੂੰ ਵੀ ਬੁਲਾਇਆ ਗਿਆ ਥੋੜ੍ਹੇ ਦਿਨ ਪਹਿਲਾਂ, ਥੋੜ੍ਹੀ ਜਿਹੀ ਉਹਦੇ ਬਾਰੇ ਚਾਨਣਾ ਪਾ ਦਿਓ। ਨਹੀਂ, ਅਜੇ ਨਹੀਂ ਬੁਲਾਇਆ ਗਿਆ। ਅੱਛਾ, ਉਹ ਮਾਈ ਕੰਪਲੇਂਟ ਹੋਈ ਆ ਜੀ, ਮਾਈ ਭਾਗੋ ਦਾ ਮਸਲਾ ਚੱਲ ਰਿਹਾ ਆ ਜੀ। ਉਹਦੇ ਉੱਤੇ ਮੈਂ ਸਿੱਧੂ ਮੂਸੇ ਵਾਲੇ ਨੇ ਗੀਤ ਗਾਇਆ ਜੀ ਮਾਈ ਭਾਗੋ ਬਾਰੇ, ਮਤਲਬ ਉਹਨੇ ਕੋਈ ਲੜਕੀਆਂ ਬਾਰੇ ਗੱਲ ਕੀਤੀ ਤੇ ਉਹਨੇ ਕਿਹਾ ਵੀ ਇਹਦੀ ਤਸਵੀਰ ਮਾਈ ਭਾਗੋ ਵਰਗੀ ਹੈ, ਲੜਕੀ ਕਹਿ ਰਹੀ ਹੈ ਹਾਂਜੀ ਵੀ ਮੈਨੂੰ ਤੂੰ ਛੇੜਨਾ ਮੁੰਡਿਆ, ਇਦਾਂ ਦਾ ਕੁਛ ਸੀ। ਤੇ ਮੈਂ ਉਹਨੇ ਮੁੰਡੇ ਨੇ ਮਾਫੀ ਮੰਗ ਲਈ, ਸਾਰੇ ਉਹਦੇ ਮਗਰ ਪੈ ਗਏ, ਉਹਦੇ ਘਰ ਚਲੇ ਗਏ, ਉਹਦੇ ਮਾਪਿਓ ਨੇ ਮਾਫੀ ਮੰਗ ਲਈ ਜੀ। ਤਾਂ ਮੈਂ ਸਟੇਜ ਦੇ ਉੱਤੇ ਗੱਲ ਕੀਤੀ, ਮੈਂ ਕਿਹਾ ਸਿੱਧੂ ਮੂਸੇ ਵਾਲੇ ਵਰਗੇ ਨੇ ਤਾਂ ਮਾਫੀ ਮੰਗ ਲਈ, ਪਰ ਜਿਹੜੇ ਗ੍ਰੰਥਾਂ ਦੇ ਵਿੱਚ ਮਾਈ ਭਾਗੋ ਨੂੰ ਲਿਖਿਆ ਵੀ ਉਹ ਨਗਨ ਰਹਿੰਦੀ ਸੀ, ਉਹ ਬੰਦੇ ਕਦੋਂ ਮਾਫੀ ਮੰਗਣਗੇ ਜਿਹੜੇ ਉਹ ਗ੍ਰੰਥ ਨੂੰ ਅਜੇ ਵੀ ਪ੍ਰਮੋਟ ਕਰਦੇ ਆ। ਤੇ ਜਿਹੜੇ ਉਹ ਬੰਦੇ ਉਹਨਾਂ ਗ੍ਰੰਥਾਂ ਦੀ ਕਥਾ ਕਰਦੇ ਆ, ਉਹ ਸਾਡੇ ਗਿਆਨੀ ਕੁਲਵੰਤ ਸਿੰਘ ਹੋਣੀ ਹੈ ਜਾਂ ਟਕਸਾਲ ਦੇ ਬਹੁਤੇ ਬੰਦੇ ਰਿਲੇਟਡ ਹੈ ਉਹਦੇ ਵਿੱਚ, ਉਹ ਫਿਰ ਫਟਾਫਟ ਗਏ ਸ਼੍ਰੀ ਅਕਾਲ ਤਖਤ ਸਾਹਿਬ ਤੇ, ਕਿਉਂਕਿ ਉਹਨਾਂ ਨੇ ਕਈ ਸਾਲ ਲਾ ਕੇ ਕਥਾ ਕੀਤੀ ਹੈ। ਜਿਹੜਾ ਸਾਡਾ ਸਿੱਖ ਸਿਸਟਮ ਹੈ ਨਾ, ਜੋ ਅਸੀਂ ਦੇਖਦੇ ਹਾਂ, ਜੇ ਤੁਸੀਂ ਵੇਖੋਗੇ ਜੋ ਸਾਡੀਆਂ ਮਨੌਤਾਂ ਆ ਸਿੱਖਾਂ ਦੀਆਂ, ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਰੱਖ ਲਓ, ਇੱਕ ਪਾਸੇ ਰੱਖ ਲਓ ਸੂਰਜ ਪ੍ਰਕਾਸ਼ ਗ੍ਰੰਥ, ਤੁਹਾਨੂੰ ਇਦਾਂ ਲੱਗਣਾ ਹੈ ਕਿ ਜੋ ਵਿਚਾਰਧਾਰਾ ਆਮ ਸਿੱਖਾਂ 'ਚ ਹੈ, ਥੋੜ੍ਹਿਆਂ ਜਿਹਾ ਨੂੰ ਛੱਡ ਕੇ 5% ਨੂੰ ਚਲੋ ਛੱਡ ਦਈਏ, 95% ਸਿੱਖ ਜੋ ਮੰਨਦੇ ਹੈ ਇਹ ਮਨੌਤਾਂ ਸੂਰਜ ਪ੍ਰਕਾਸ਼ 'ਚੋਂ ਆਈਆਂ ਜੀ। ਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਲੋਕਾਂ ਦੇ ਵਿੱਚ ਪਹੁੰਚੀ ਹੈ ਸਿਰਫ, ਮੈਂ 5% ਬਹੁਤ ਜ਼ਿਆਦਾ ਕਹਿ ਰਿਹਾ, ਇਦੋਂ ਵੀ ਘੱਟ। ਇਦਾਂ ਲੱਗਦਾ ਵੀ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟਿਕਾਇਆ ਜਾ ਰਿਹਾ ਜੀ, ਪਰ ਜਿਹੜੀ ਮਨੌਤਾਂ ਆ ਉਹ ਸੂਰਜ ਪ੍ਰਕਾਸ਼ ਦੀਆਂ ਦਿੱਤੀਆਂ ਗਈਆਂ। ਤੇ ਉਹ ਵੀ ਇਦਾਂ ਹੀ ਮੰਨਦੇ ਆ ਜਿਹੜੇ ਕਥਾ ਕਰਦੇ ਆ, ਜੋ ਸੂਰਜ ਪ੍ਰਕਾਸ਼ ਮੰਨਦਾ ਉਹ ਕਥਾਕਾਰ ਮੰਨਦੇ ਆ, ਉਹੀ ਅੱਜ ਸਾਰੀ ਸਿੱਖ ਕੌਮ ਮੰਨਦੀ ਹੈ। ਕਿਉਂਕਿ ਜਿੰਨੇ ਅਰਥ, ਜਿੰਨੇ ਟੀਕੇ, ਜਿੰਨੀ ਕਥਾ ਆਪਾਂ ਸੁਣੀ ਹੈ, ਉਹ ਸਾਰਾ ਦਾ ਸਾਰਾ ਸੂਰਜ ਪ੍ਰਕਾਸ਼ ਚੋਂ ਆਇਆ, ਗੁਰਪ੍ਰਤਾਪ ਸੂਰਜ ਗ੍ਰੰਥ। ਹੁਣ ਮੈਂ ਜਦੋਂ ਇਹ ਗੱਲ ਕੀਤੀ, ਉਹਨਾਂ ਨੇ ਰੌਲਾ ਪਾ ਲਿਆ, ਅਕਾਲ ਤਖਤ ਤੇ ਗਏ, ਉਹਨਾਂ ਨੇ ਵੀ ਕਿਹਾ ਵੀ ਅਕਾਲ ਤਖਤ ਮਹਿਸੂਸ ਕਰਦਾ ਵੀ ਢੱਡਰੀਆਂਵਾਲਾ ਗਲਤ ਪ੍ਰਚਾਰ ਕਰ ਰਿਹਾ। ਮੈਂ ਉੱਥੇ ਵੀ ਕਿਹਾ ਸੀ ਵੀ ਅਕਾਲ ਤਖਤ ਮਹਿਸੂਸ ਨਹੀਂ ਕਰਦਾ, ਮਹਿਸੂਸ ਤਾਂ ਬੰਦੇ ਕਰਦੇ ਆ। ਤੁਸੀਂ ਬੰਦੇ ਆਪਣਾ ਨਾਂ ਲੈ ਦਿਓ ਨਾ ਵੀ ਅਸੀਂ ਵੀ ਸਾਨੂੰ ਵੀ ਲੱਗਦਾ ਹੈ ਵੀ ਅਸੀਂ ਨਾ ਅਕਾਲ ਤਖਤ ਦਾ ਲੈਣਗੇ ਤਾਂ ਲੋਕਾਂ ਦੀ ਸ਼ਰਧਾ ਕਿਹਦੇ ਤੇ ਹੈ? ਅਕਾਲ ਤਖਤ ਤੇ ਮਹਿਸੂਸ ਕਰਦਾ ਅਕਾਲ ਤਖਤ। ਹਾਲਾਂਕਿ ਮਹਿਸੂਸ ਇਹ ਆਪ ਹੀ ਕਰਦੇ ਹੈ ਕਿਹਨੂੰ ਕੱਢਣਾ ਹੈ, ਕਿਹਨੂੰ ਰੱਖਣਾ, ਕਿਹੜਾ ਇਹਨਾਂ ਦੇ ਲਈ ਠੀਕ ਹੈ, ਕਿਹੜਾ ਇਹਨਾਂ ਲਈ ਗਲਤ ਹੈ, ਕਿਹਨੂੰ ਅਵਾਰਡ ਦੇਣੇ ਆ ਤੇ ਕਿਹਨੂੰ ਛੇਕਣਾ। ਇਹ ਬੰਦਿਆਂ ਦੇ ਫੈਸਲੇ ਨੇ, ਅਕਾਲ ਤਖਤ ਨੇ ਆਪ ਨਹੀਂ ਬੋਲਣਾ। ਹਾਂਜੀ, ਉਹਦੇ ਵਿੱਚ ਫਿਰ ਇਹ ਅਕਾਲ ਤਖਤ ਸਾਹਿਬ ਆਪਣਾ ਇਹ ਮਸਲਾ ਲੈ ਕੇ ਗਏ ਹੈ ਵੀ ਇਹਨਾਂ ਨੇ ਇੱਦਾਂ ਕਿਹਾ। ਮੈਂ ਉਹਦੇ ਬਾਰੇ ਕਲੀਅਰ ਕੀਤਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸੂਰਜ ਪ੍ਰਕਾਸ਼ ਨੂੰ ਪੜ੍ਹੋ, ਆਨਲਾਈਨ ਹੈਗਾ ਆ ਜੀ, ਉਹਨੂੰ ਤੁਸੀਂ ਅਰਥ ਪੜ੍ਹ ਲਓ ਉਹਦੇ। ਜਿਹੜੇ ਇਹਨਾਂ ਨੇ ਸੁਧਾਈ ਵੀ ਕਰਾਈ ਹੈ, 2 ਵਾਰ ਇਹਦੀ ਸੁਧਾਈ ਹੋ ਚੁੱਕੀ, 1926 ਤੋਂ 35 ਤੱਕ ਭਾਈ ਵੀਰ ਸਿੰਘ ਹੋਣਾ ਦੀ ਸੰਪਾਦਨਾ 'ਚ ਹੋਈ ਆ, ਫਿਰ ਰੀ-ਐਡੀਟਿੰਗ ਹੋਈ ਆ ਭਾਈ ਕਿਰਪਾਲ ਸਿੰਘ, ਪਰ ਇਹ ਕਰਵਾਈ ਵੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆ। ਹਾਂ, ਮੈਂ ਇਹੀ ਕਹਿ ਰਿਹਾ, ਜਿਹੜੀ ਸੋਧ ਵੀ ਕਰਾਈ ਗਈ ਹੈ ਨਾ, ਜੇ ਤੁਸੀਂ ਉਹਨੂੰ ਵੀ ਪੜ੍ਹ ਲਓ ਨਾ, ਉਹਦੇ ਵਿੱਚ ਵੀ ਤੁਹਾਨੂੰ ਸੈਂਕੜੇ ਇਦਾਂ ਦੀਆਂ ਗੱਲਾਂ ਮਿਲਣਗੀਆਂ ਜਿਹੜੀਆਂ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੀਆਂ। ਆਓ ਮੈਂ ਹਵਨ ਕਰਨ ਲੱਗਾ, ਆਓ ਜੀ ਅਸੀਂ ਸਰਾਧ ਨਹੀਂ ਕਰਨੇ ਨੇ, ਤੁਸੀਂ ਸੂਤਕ ਪਾਤਕ ਮੰਨਣਾ ਹੈ, ਤੁਸੀਂ ਸਾਰਾ ਕੁਝ ਗੁਰੂ ਸਾਹਿਬ ਦਾ ਜਿਹੜਾ ਹੈ ਉਹ ਸੂਰਜ ਪ੍ਰਕਾਸ਼ ਵਿੱਚ ਗੁਰਬਾਣੀ ਤੋਂ ਉਲਟ ਲਿਖਿਆ। ਇੱਕ ਡਾਕਟਰ ਅਨੁਰਾਗ ਸਿੰਘ ਦੀ ਇੰਟਰਵਿਊ ਆਈ ਸੀ, ਨੈਟ ਤੇ ਪਈ ਹੈ, ਉਹ ਇੱਕ ਬਾਬਾ ਹਰਨਾਮ ਸਿੰਘ ਧੁੰਮਾ ਦੀ ਇੰਟਰਵਿਊ ਆਈ ਸੀ। 2 ਕੁਲਵੰਤ ਸਿੰਘ ਹੋਣਾ ਨੂੰ ਸੁਣ ਲਓ, 3 ਬਾਬਾ ਜਰਨੈਲ ਸਿੰਘ ਨੂੰ ਸੁਣ ਲਓ, 4 ਹੋਰ ਵੀ ਇਹਨਾਂ ਦੇ ਬੰਦੇ ਹੈਗੇ ਕਈ।
ਸਾਰੇ ਅਲੱਗ-ਅਲੱਗ ਗੱਲ ਕਰਦੇ ਆ। ਜੇ ਇਹ ਗਿਆਨੀ ਪਿੰਦਰਪਾਲ ਸਿੰਘ ਕਹਿੰਦੇ ਉਹ ਇੰਨਾ ਸਿਮਰਨ ਕਰਦਾ ਸੀ, ਨਾਮ ਜਪਦਾ ਸੀ, ਸੰਤੋਖ ਸਿੰਘ ਜਿਹਦੇ ਬਾਰੇ ਢੱਡਰੀਆਂ ਵਾਲਾ ਮੰਨ ਲਓ ਉਹਨਾਂ ਨੇ ਮੇਰਾ ਨਾਂ ਨਹੀਂ ਲਿਆ, ਉਹਨਾਂ ਨੇ ਕਿਹਾ ਵੀ ਉਹ ਮਹਾਨ ਹਸਤੀ ਸੀ ਜਿਹਦੇ ਤੇ ਅਸੀਂ ਚਿੱਕੜ ਸੁੱਟਦੇ ਆ, ਸੰਤੋਖ ਸਿੰਘ ਤੇ ਜਦੋਂ ਬਾਬਾ ਜਰਨੈਲ ਸਿੰਘ ਦੀ ਇੱਕ ਕੱਲ ਪਰਸੋਂ ਮੈਂ ਸੁਣੀ, ਕਿਉਂਕਿ ਇਹ ਬੰਦੇ ਜਿੰਨੇ ਵੀ ਹੈ ਨਾ ਜਿਹੜੇ ਮੇਰੇ ਵਿਰੋਧੀ ਹੈ, ਇਹ ਕਿਸੇ ਨੂੰ ਨਾ ਮੰਨਣ ਪਰ ਬਾਬਾ ਜਰਨੈਲ ਸਿੰਘ ਦੀ ਰਿਸਪੈਕਟ ਕਰਦੇ ਆ, ਇਹ ਬਹੁਤ ਕਰਦੇ ਆ। ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਆ ਜਿਹੜੇ, ਉਹ ਕਹਿੰਦੇ ਆ, ਉਹ ਜਦੋਂ ਗੱਲ ਬਚਿੱਤਰ ਸਿੰਘ ਦੀ ਚੱਲੀ ਹੈ ਨਾ ਸਾਖੀ, ਉਹ ਬੋਲ ਰਹੇ, ਕਥਾ ਕਰਦੇ ਆ 5 ਮਾਸੇ ਫੀਮ ਦੇਣ ਵਾਲੀ, ਉੱਥੇ ਜਿਹੜਾ ਬੰਦਾ ਕਥਾ ਕਰਾ ਰਿਹਾ ਉਹਨੇ ਪੜ੍ਹਿਆ ਅਫੀਮ ਨਹੀਂ ਪੜ੍ਹਿਆ, ਉਹਨੇ ਸ਼ਰਦਾਈ ਪੜ੍ਹਿਆ। ਬੋਲਣ ਵਾਲੇ ਨੇ ਉਹਨੇ ਅਫੀਮ ਸ਼ਬਦ ਲਿਖਿਆ ਗ੍ਰੰਥ 'ਚ, ਸ਼ਰਦਾਈ ਕਿਸੇ ਗ੍ਰੰਥ 'ਚ ਨਹੀਂ ਲਿਖਿਆ। ਅੱਛਾ ਜੀ, ਯਾਨੀ ਉਹਨੂੰ ਸੂਰਜ ਪ੍ਰਕਾਸ਼ 'ਚ ਸ਼ਰਦਾਈ ਨਹੀਂ ਲਿਖਿਆ, ਉੱਥੇ ਲਿਖਿਆ ਅਫੀਮ। ਪਰ ਜਿਹੜੇ ਬੰਦੇ ਨੇ ਪੰਗਤੀ ਬੋਲੀ ਉਹਨੇ ਬੋਲੀ ਸ਼ਰਦਾਈ, ਤੇ ਬਾਬਾ ਜੀ ਨੇ ਕਥਾ ਸ਼ਰਦਾਈ ਕੀਤੀ। ਉਦੋਂ ਬਾਅਦ 5 ਤੋਲੇ ਦੀ ਗੱਲ ਆ ਗਈ। ਹੁਣ ਤੋਲੇ ਸ਼ਰਦਾਈ ਤਾਂ ਹੁੰਦੀ ਨਹੀਂ, 5 ਮਾਸੇ ਆਪਣੇ ਵਾਲੀ ਡੱਬੀ ਚੋਂ ਗੁਰੂ ਸਾਹਿਬ ਨੇ ਬਚਿੱਤਰ ਸਿੰਘ ਨੂੰ ਕੱਢ ਕੇ ਦਿੱਤੇ। ਹੁਣ ਤੋਲੇ ਤਾਂ ਫਿਰ ਸ਼ਰਦਾਈ ਦੇ ਹੋਣੇ ਨਹੀਂ ਸੀ, ਮਾਸੇ 5 ਮਾਸੇ, 5 ਮਾਸੇ ਫਿਰ ਫੀਮ ਕਹਿਣਾ ਹੀ ਸੀ। 5 ਮਾਸੇ ਆਏ ਤੇ ਬਾਬਾ ਜਰਨੈਲ ਸਿੰਘ ਜੀ ਨੇ ਕਿਹਾ, ਕਹਿੰਦੇ ਉਹ ਆਪਣਾ ਇਹ ਆਪ ਖਾਂਦਾ ਹੋਣਾ ਲਖਾਰੀ। ਅੱਛਾ, ਉਹਨਾਂ ਨੇ ਇਹ ਕਿਹਾ। ਤੇ ਮੈਂ ਕਹਿਣਾ ਚਾਹੁੰਦਾ ਵੀ ਇਹ ਆਪ ਜਿਹੜੇ ਹੁਣ ਕਹਿੰਦੇ ਆ ਵੀ ਉਹ ਨਾਮ ਜਪਦਾ ਸੀ, ਕਿਤੇ ਕਿਹਾ ਜਾਂਦਾ ਸੱਚੀ ਫੀਮ ਖਾ ਲੈਂਦਾ ਹੋਣਾ, ਕਿਤੇ ਕਿਹਾ ਜਾਂਦਾ ਜੀ ਉਹਨੇ ਕਿਹਾ ਜੀ ਇਹਦੇ 'ਚ ਜੋ ਮਰਜ਼ੀ ਸੋਧ ਕਰ ਲਿਓ, ਕਿਤੇ ਕਿਹਾ ਜਾਂਦਾ ਜੀ ਇਹ ਅਵਸਥਾ ਹੁੰਦੀ ਹੈ ਮਾਈ ਭਾਗੋ ਦੀ। ਜਿਹੜੇ ਬਾਬਾ ਹਰਨਾਮ ਸਿੰਘ ਨੇ ਕਿਹਾ ਵੀ ਇਹ ਜਿਹੜਾ ਆ ਇਹ ਉਹਨਾਂ ਦੇ ਭਤੀਜੇ ਵੱਲੋਂ ਮਿਲਾਵਟ ਕੀਤੀ ਗਈ। ਤੇ ਡਾਕਟਰ ਅਨੁਰਾਗ ਸਿੰਘ ਵਰਗੇ ਸਟੇਟਮੈਂਟ ਦੇ ਰਹੇ ਆ, ਇਹ ਮੂਰਖ ਬੰਦੇ ਅੱਜ ਕੱਲ੍ਹ ਦੇ ਅਨਪੜ੍ਹ ਬੰਦੇ ਇਕੱਠੇ ਹੋ ਗਏ ਆ ਤੇ ਇਹਦੇ ਵਿੱਚ ਕੋਈ ਗਲਤੀ ਵਿਖਾਓ, ਇਹਦੇ 'ਚ ਕੋਈ ਵੀ ਗਲਤੀ ਹੋਵੇ ਮੈਂ ਜਵਾਬ ਦੇ ਆ। ਮਤਲਬ ਇਹ ਸਾਰੇ ਦਾ ਸਾਰਾ ਠੀਕ ਹੈ, ਮਤਲਬ ਆਪਸ ਵਿੱਚ ਹੀ ਇਹਨਾਂ ਦੇ ਵਿਚਾਰ ਨਹੀਂ ਰਲਦੇ। ਪਹਿਲਾਂ ਤਾਂ ਚਾਹੀਦਾ ਇਹ ਹੈ ਵੀ ਜਿਹੜੇ ਇਹ ਇਸ ਵਿਸ਼ੇ ਤੇ ਸੂਰਜ ਪ੍ਰਕਾਸ਼ ਦੇ ਵਿਸ਼ੇ ਤੇ ਡਿਸਕਸ਼ਨ ਕਰਦੇ ਆ ਜਾਂ ਗੱਲ ਕਰਦੇ ਆ, ਪਹਿਲਾਂ ਉਹ ਆਪਸ 'ਚ ਸਲਾਹ ਲਾ ਲੈਣ। ਕਿਤੇ ਕੋਈ ਕਹਿ ਰਿਹਾ ਮਿਲਾਵਟ ਹੈ, ਕਿਤੇ ਕੋਈ ਕਹਿੰਦਾ ਇਹਦੇ ਵਿੱਚ ਕੋਈ ਮਿਲਾਵਟ ਕੱਢ ਕੇ ਵਿਖਾਵੇ। ਇਹਨਾਂ ਨੂੰ ਚਾਹੀਦਾ ਕਿ ਇਕੱਠੇ ਬੈਠ ਲੈਣ, ਇੱਕ ਵਾਰੀ ਸਲਾਹ ਬੁਲਾ ਲੈਣ ਵੀ ਅਸੀਂ ਸਟੇਟਮੈਂਟ ਕੀ ਦੇਣੀ ਹੈ। ਇੱਕ ਬੰਦਾ ਕੁਛ ਕਹਿ ਰਿਹਾ, ਦੂਜਾ ਬੰਦਾ ਕੁਛ ਕਹਿ ਰਿਹਾ। ਮੇਰੀ ਸਿੱਧੀ ਸਟੇਟਮੈਂਟ ਹੈ ਵੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਗੁਰਬਾਣੀ ਦੇ ਉਲਟ ਬਹੁਤ ਕੁਛ ਲਿਖਿਆ ਹੈ, ਗੁਰੂ ਸਾਹਿਬ ਦੀ ਨਿਰਾਦਰੀ ਕੀਤੀ ਹੈ। ਉਹਨੂੰ ਘਰ ਲਿਆ ਕੇ ਪੜ੍ਹ ਲਓ, ਆਨਲਾਈਨ ਪੜ੍ਹ ਲਓ, ਤੁਹਾਨੂੰ ਬੜਾ ਕੁਛ ਉਹਦੇ ਵਿੱਚ ਇਦਾਂ ਦਾ ਮਿਲ ਜਾਏਗਾ ਜਿਹੜਾ ਬਿਲਕੁਲ ਇਦਾਂ ਲੱਗੇਗਾ ਕਿ ਅਸੀਂ ਸਿੱਖ ਨਹੀਂ ਆ, ਅਸੀਂ ਹਿੰਦੂ ਆ। ਪਰ ਉਹਨਾਂ ਵੱਲੋਂ ਜੇ ਪੁੱਛਿਆ ਜਾਵੇ ਉਹਨਾਂ ਤੋਂ, ਤੇ ਉਹ ਕਹਿੰਦੇ ਆ ਵੀ ਜੇ ਮੰਨ ਲਓ ਸੂਰਜ ਪ੍ਰਕਾਸ਼ ਜਾਂ ਗੁਰਬਿਲਾਸ ਜਾਂ ਆਪਣੇ ਰਹਿਤਨਾਮਾ, ਚਾਹੇ ਭਾਈ ਨੰਦ ਲਾਲ ਜੀ ਦਾ ਆ, ਕੇਸਰ ਸਿੰਘ ਛਿੱਬਰ ਹੋਣਾ ਦਾ, ਚੋਪਾ ਸਿੰਘ ਛਿੱਬਰ ਹੋਣਾ ਦਾ ਆ, ਫਿਰ ਆਪਣੇ ਕੋਲ ਬਚਦਾ ਕੀ ਆ ਜੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਡਿਲੀਟ ਕਰਦੇ ਆ? ਜਦੋਂ ਕੁਛ ਮਿਲਾਵਟ ਹਰ ਨਹੀਂ, ਜਦੋਂ ਛਪਿਆ ਨਹੀਂ ਸੀ ਉਦੋਂ ਪਹਿਲਾਂ ਕੀ ਸੀ? ਮਤਲਬ ਸੂਰਜ ਪ੍ਰਕਾਸ਼ ਤੋਂ ਪਹਿਲਾਂ ਸਿੱਖੀ ਕਿੱਦਾਂ ਚੱਲਦੀ ਸੀ, ਉਦੋਂ ਪਹਿਲਾਂ ਕਿਹੜੇ ਕਿਹੜੇ ਸਰੋਤ ਸੀ ਜਾਂ ਕਿਵੇਂ ਸੀ? ਇਹ ਸਾਰੀਆਂ ਕਹਿਣ ਦੀਆਂ ਗੱਲਾਂ ਆ। ਬੜਾ ਕੁਝ ਜਿੱਦਾਂ ਹੁਣ ਭੱਟ ਬਈਆਂ ਚੋਂ ਡੇਟਾ ਜਾਂ ਹੋਰ ਸਾਰਾ ਗੁਰੂ ਸਾਹਿਬ ਹੋਏ, ਸਾਰਾ ਕੁਝ ਪਤਾ ਕਈਆਂ ਚੋਂ ਲੱਗਦਾ ਆ। ਪਰ ਪੁਆਇੰਟ ਇਹ ਹੈ ਕਿ ਉਹ ਇੱਕ ਤੁਸੀਂ ਸ਼੍ਰੋਮਣੀ ਕਮੇਟੀ ਇੱਕ ਸਿਸਟਮ ਬਣਾਵੇ ਵੀ ਗੁਰਬਾਣੀ ਕਹਿੰਦੀ ਆ, ਇਹਦਾ ਮਤਲਬ ਗੁਰੂ ਸਾਹਿਬ ਦੀ ਪਰਸਨੈਲਿਟੀ ਇੱਦਾਂ ਦੀ ਹੋਏਗੀ, ਇੱਦਾਂ ਦੀ ਸ਼ਖਸੀਅਤ ਸੀ, ਉਹਦੇ ਬਾਰੇ ਸਾਰੇ ਦਾ ਸਾਰਾ ਕੁਛ ਨਾ ਕੁਛ ਛਾਪਿਆ ਜਾ ਸਕਦਾ। ਪਰ ਇੱਦਾਂ ਦਾ ਥੋੜਾ ਆ ਵੀ ਗੁਰੂ ਸਾਹਿਬ ਬਾਰੇ ਸਿਫਤਾਂ ਕੀਤੀਆਂ ਸੰਤੋਖ ਸਿੰਘ ਨੇ ਬਹੁਤ। ਜਿਵੇਂ ਹੁਣ ਤੁਹਾਡੀ ਕੋਈ ਮੰਨ ਲਓ ਸਿਫਤ ਕਰ ਰਿਹਾ, ਵੀ ਘਰ ਵਾਲੀ ਸਿਫਤ ਕਰੇ ਘਰ ਵਾਲੇ ਦੀ, ਬੰਦਾ ਇੰਨਾ ਚੰਗਾ ਆ, ਮੈਨੂੰ ਹਰ ਜਗ੍ਹਾ ਘੁਮਾਉਣ ਲੈ ਕੇ ਜਾਂਦਾ, ਇੰਨਾ ਚੰਗਾ ਆ ਕਿ ਮੈਨੂੰ ਹਰ ਚੀਜ਼ ਲਿਆ ਕੇ ਦਿੰਦਾ, ਕੱਪੜੇ ਲੈ ਕੇ ਦਿੰਦਾ, ਬਹੁਤ ਚੰਗਾ ਆ। ਪਰ ਨਾ ਕਿਸੇ ਬਗਾਨੀ ਔਰਤ ਕੋਲ ਜਾਂਦਾ, ਹੁਣ ਦੱਸੋ ਇਹ ਸਿਫਤ ਰਹੇਗੀ ਬੰਦੇ ਦੀ? ਇੰਨਾ ਕੁਛ ਚੰਗਾ ਕਹਿ ਕੇ ਵਿੱਚ ਇਹੋ ਜਿਹੀ ਇੱਕ ਗੱਲ ਕਹਿ ਦੇਣੀ ਹੈ। ਮਤਲਬ ਤੁਸੀਂ ਸਭ ਕੁਛ ਸਬਜ਼ੀ ਬੜੀ ਵਧੀਆ ਬਣਾਤੀ, ਆ ਵੀ ਪਾਇਆ ਜੀ, ਇਹਦੇ 'ਚ ਆ ਵੀ ਪਾਇਆ, ਇਹਦੇ 'ਚ ਆ ਵੀ ਪਾਇਆ, ਇਹਦੇ 'ਚ ਆ ਵੀ ਪਾਇਆ, ਪਰ ਤੁਸੀਂ ਇਹ ਨਹੀਂ ਵੇਖਦੇ ਉਹਦੇ ਵਿੱਚ ਇੱਕ ਤੁਮਕਾ ਜ਼ਹਿਰ ਦਾ ਪਾਤਾ ਆ। ਇੱਕ ਤੁਮਕਾ ਜ਼ਹਿਰ ਦਾ ਪਾਣ ਨਾਲ ਉਹ ਖਾਣ ਜੋਗੀ ਨਹੀਂ ਰਹਿ ਗਈ। ਇਸ ਕਰਕੇ ਉਹਦੇ ਵਿੱਚ ਇਹੋ ਜਿਹੇ ਹਿਸਾਬ ਨਾਲ ਜ਼ਹਿਰ ਦਿੱਤੀ ਹੈ। ਤੁਹਾਨੂੰ ਲੱਗਦਾ ਮੇਰੇ ਗੁਰੂ ਸਾਹਿਬ ਦੀ ਸਿਫਤ ਹੋ ਰਹੀ ਹੈ, ਸਿਫਤਾਂ 'ਚ ਅਸੀਂ ਸੁਣਦੇ ਹਾਂ, ਪੜ੍ਹਦੇ ਹਾਂ, ਪਰ ਵਿੱਚੋਂ ਇਹੋ ਜਿਹੇ ਤਰੀਕੇ ਨਾਲ ਕੀਤਾ ਗਿਆ ਕਿ ਅਸੀਂ ਸਾਰੇ ਦੇ ਸਾਰੇ ਅਵਤਾਰਵਾਦ ਦੇ ਚੱਕਰ 'ਚ ਫਸ ਜਾਂਦੇ ਹਾਂ। ਗੁਰੂ ਸਾਹਿਬ ਨੂੰ ਅਵਤਾਰ ਇੱਦਾਂ ਦੇ ਬਣਾ ਕੇ ਪੇਸ਼ ਕੀਤਾ ਗਿਆ। ਸਾਡੇ ਗੁਰੂ ਸਾਹਿਬ ਆਮ ਇਨਸਾਨ ਸੀ,
ਪਰ ਮਹਾਨ ਕੰਮ ਕਰਨ ਕਰਕੇ ਉਹ ਮਹਾਨ ਹੋਏ, ਜਿੱਥੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਸੀਂ ਵੀ ਜ਼ਿੰਦਗੀ 'ਚ ਕੋਈ ਮਹਾਨ ਕੰਮ ਕਰੀਏ। ਸਾਡੇ ਵਰਗੇ ਸਰੀਰ ਸੀ, ਸਾਡੇ ਵਰਗੀ ਬੋਡੀ ਸੀ, ਸਾਡੇ ਵਰਗੇ ਹੋਣ ਦੇ ਬਾਵਜੂਦ ਉਹਨਾਂ ਨੇ ਐਸੇ ਮਹਾਨ ਕਾਰਜ ਕੀਤੇ ਆ, ਉਹਨਾਂ ਤੋਂ ਮੋਟੀਵੇਟ ਅਸੀਂ ਹੋ ਸਕਦੇ ਹਾਂ। ਹਾਂਜੀ, ਤੁਹਾਨੂੰ ਕੀ ਲੱਗਦਾ ਵੀ ਹੁਣ ਇੱਕ ਦਵੰਦ ਦੇ ਸਥਿਤੀ ਪੈਦਾ ਹੋ ਗਈ ਆ, ਕੀ ਇਹਦਾ ਸੋਲੂਸ਼ਨ ਕੀ ਨਿਕਲ ਸਕਦਾ? ਨਹੀਂ, ਦਵੰਦ ਨਹੀਂ ਜੀ, ਜੇ ਅਸੀਂ ਨਾ ਅੱਜ ਬੋਲਾਂਗੇ ਤਾਂ ਦਵੰਦ ਫੇਰ ਵੱਡਾ ਹੋਏਗਾ। ਹੁਣ ਮੈਨੂੰ ਕਈ ਬੰਦੇ ਅੱਜ ਕੱਲ ਸਵਾਲ ਕਰ ਲੈਂਦੇ ਆ ਗੱਲਬਾਤ, ਜਿੱਦਾਂ ਸਿਆਣੇ ਬਣਨ ਦੀ ਇੱਛਾ ਹੈ ਸਾਰਿਆਂ ਦੀ, ਸਿਆਣਾ ਬਣਨ ਵਾਲਾ ਬੰਦਾ ਕਿੱਦਾਂ ਦੀ ਸਟੇਟਮੈਂਟ ਦਿੰਦਾ ਹੁੰਦਾ। ਵੇਖੋ ਜੀ, ਦੋ ਭਰਾ ਆ, ਅੱਗੇ ਹੀ ਸਿੱਖ ਕੌਮ ਪਿੱਛੇ ਜਾ ਰਹੀ ਹੈ, ਅਸੀਂ ਆਪਸ 'ਚ ਲੜ ਰਹੇ ਹਾਂ ਜੀ, ਆਹ ਸਟੇਟਮੈਂਟ ਹੁੰਦੀ ਸਿਆਣੇ ਦੀ। ਹੁਣ 10 ਬੰਦਿਆਂ 'ਚ ਇਦਾਂ ਲੱਗਣਾ ਕਿੰਨੀ ਸਿਆਣੀ ਗੱਲ ਕਰ ਰਿਹਾ ਬੰਦਾ, ਕਿੰਨੀ ਵਧੀਆ ਗੱਲ ਕਰ ਰਿਹਾ, ਮਤਲਬ ਸਿਆਣਿਆਂ ਵਾਲੀ ਇਹ ਟੋਨ ਹੈ, ਟਿਊਨ ਹੈ, ਕਹਿ ਲਓ, ਗੱਲਬਾਤ ਹੈ, ਸਿਆਣੇ ਇਦਾਂ ਗੱਲਾਂ ਕਰਦੇ ਆ। ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਵੀ ਇਦਾਂ ਦਾ ਹੀ ਬਿਆਨ, ਇਦਾਂ ਦੇ ਹੀ ਆਉਣੇ ਨੇ। ਹੁਣ ਮੇਰੀ ਗੱਲ ਸੁਣਿਓ, ਜਿਹੜੇ ਗ੍ਰੰਥਾਂ 'ਚ ਇੰਨਾ ਗੁਰੂ ਸਾਹਿਬ ਬਾਰੇ ਲਿਖਿਆ, ਤੁਸੀਂ ਉਹਨੂੰ ਕਦੋਂ ਕੱਢਣਾ ਹੈ? ਸੋਧ ਮੰਨ ਲਓ ਵੀ ਇਹਨੂੰ ਇਧਰ ਰੁਮਾਲੇ ਪਾ ਕੇ ਰੱਖਣੇ ਨੇ ਇਹਨਾਂ ਨੇ। ਗੱਲ ਇਹ ਕਰਦਾ ਵੀ ਜਦੋਂ ਅੱਜ ਇਹ ਬੰਦਾ ਗੱਲ ਕਰਦਾ ਵੀ ਇਹਦੇ ਨਾਲ ਸਾਡੇ 'ਚ ਫੁੱਟ ਪੈ ਰਹੀ ਹੈ, ਸਾਡਾ ਜਲੂਸ ਨਿਕਲ ਰਿਹਾ ਸਿੱਖਾਂ ਦਾ, ਜਦੋਂ ਸਿੱਖਾਂ ਲੜਦੇ ਆ ਆਪਸ 'ਚ, ਇਹ ਹੋਣਾ ਨਾ। ਤੁਸੀਂ ਜਦੋਂ ਇੰਟਰਵਿਊ ਪਾਓਗੇ ਤਾਂ ਲੋਕਾਂ ਨੇ ਕਮੈਂਟ ਕਰਨੇ ਨੇ, ਵੇਖੋ ਕਿਉਂ ਸਿੱਖੀ ਦਾ ਜਲੂਸ ਕੱਢ ਰਹੇ ਹੋ, ਕਿਉਂ ਸਿੱਖੀ ਦਾ ਜਲੂਸ ਕੱਢ ਰਹੇ ਹੋ। ਇੱਕ ਪਤਿਤ ਬੰਦਾ ਭਾਈ ਜੀ ਦੀ ਇੰਟਰਵਿਊ ਲੈ ਰਿਹਾ, ਇਹ ਵੀ ਵਿੱਚ ਹੋਣਾ, ਇਹ ਵੀ ਹੋ ਸਕਦਾ, ਨਹੀਂ ਹੋਣਾ ਇਹ ਆਪਾਂ ਕੋਈ ਪਹਿਲਾਂ ਕਰ ਦਿੰਦੇ, ਇਹ ਵੀ ਹੋ ਸਕਦਾ ਆਵੇ। ਸੋ ਮੇਰੇ ਕਹਿਣ ਦਾ ਭਾਵ ਇਹ ਹੈ ਜੀ ਕਿ ਜਿਹੜਾ ਇਹ ਨਾ ਗੱਲ ਸਿਆਣੀ ਕਰਨੀ ਹੈ, ਇਦਾਂ ਦੀ ਗੱਲ ਕਰਦੇ ਆ ਬੰਦੇ, ਉਹਨਾਂ ਨੇ ਕਹਿਣਾ ਵੇਖੋ ਜੀ ਸਿਆਣੇ ਬਣੀਏ। ਮੈਨੂੰ ਇਹ ਲੱਗਦਾ ਵੀ ਜਲੂਸ ਹੁਣ ਨਹੀਂ ਨਿਕਲ ਰਿਹਾ, ਜਿੱਦਣ ਸਾਡੇ ਬਾਕੀ ਦੇ ਧਰਮਾਂ ਵਰਗਾ ਇਹ ਵੀ ਇੱਕ ਧਰਮ ਬਣ ਗਿਆ, ਜਲੂਸ ਉਦਣ ਨਿਕਲ ਗਿਆ ਸੀ ਸਾਡਾ ਸੱਤਿਆਨਾਸ ਵੱਜ ਗਿਆ ਸੀ ਉਦਣ, ਜਿੱਦਣ ਬਾਕੀ ਦੇ ਧਰਮ, ਕਿਉਂਕਿ ਜਿੱਦਣ ਉਂਗਲਾਂ ਉਠਾਈਆਂ ਨਾ ਕਾਮਰੇਡਾਂ ਨੇ, ਉਹਨਾਂ ਨੇ ਮੇਰੇ ਵਰਗੇ ਪੁਜਾਰੀਆਂ ਵੱਲ ਵੇਖ ਕੇ ਉਠਾਈਆਂ। ਗੁਰੂ ਗ੍ਰੰਥ ਸਾਹਿਬ ਤੇ ਨਹੀਂ ਸੀ ਉਂਗਲ ਉੱਠ ਸਕਦੀ, ਗੁਰਬਾਣੀ ਦੇ ਉੱਤੇ ਤਰਕਸ਼ ਜਿਹੜੇ ਬੰਦੇ ਵਰਲਡ ਦੇ ਵਿੱਚ ਬਹਿ ਕੇ ਸੋਚਦੇ ਆ, ਜਦੋਂ ਕਹਿੰਦੇ ਆ ਕਮਲੇ ਜੇ ਬੰਦੇ ਧਾਰਮਿਕ ਕੱਪੜੇ ਪਾ ਕੇ, ਧਾਰਮਿਕ ਲਿਬਾਸ ਪਾ ਕੇ ਤੁਰੇ ਫਿਰਦੇ, ਕਮਲੇ ਹੁੰਦੇ ਆ, ਇਹ ਬੰਦਿਆਂ ਨੂੰ ਆਸਰਾ ਚਾਹੀਦਾ ਕਿਸੇ ਨਾ ਕਿਸੇ ਦਾ। ਉਦਣ ਅਸੀਂ ਜਲੂਸ ਕਢਵਾਇਆ ਸਿੱਖੀ ਦਾ, ਇਹ ਗਲਤ ਵਿਚਾਰਧਾਰਾ ਦੇ ਕੇ। ਸਾਡੇ ਗੁਰੂ ਨਾਨਕ ਵੀ ਬਾਕੀ ਦੇ ਅਵਤਾਰਾਂ ਵਾਂਗੂ ਖਿਲਾਰੇ ਆ, ਕਿਉਂਕਿ ਪੁਜਾਰੀ ਨੂੰ ਰੱਬ ਚਾਹੀਦਾ, ਚਾਹੇ ਉਹ ਕੋਈ ਹੋਵੇ। ਜੋ ਉਹਨੇ ਦੇਵਤੇ ਬਣਾਏ, ਆਹ ਬਣਾਇਆ। ਜਿੱਦਣ ਸਾਈਂ ਬਾਬਾ ਲੱਭਿਆ ਨਾ, ਉਹਨੂੰ ਸਾਈਂ ਨਾ ਹਿੰਦੂ ਹੈ ਨਾ ਮੁਸਲਮਾਨ, ਕੌਣ ਹੈ ਸਾਈਂ? ਉਹਦੇ ਨਾਮ ਮਗਰ ਤਾਂ ਕੁਛ ਲੱਗਦਾ ਹੀ ਨਹੀਂ। ਪਰ ਹੁਣ ਕੀ ਲੱਗ ਗਿਆ? ਸਾਈਂ ਰਾਮ। ਉਹੀ ਆਰਤੀਆਂ, ਉਹੀ ਜਨੇਊ, ਸਾਰਾ ਕੁਛ ਉਦਾਂ ਹੀ, ਸੋਨੇ ਦੀਆਂ ਕੁਰਸੀਆਂ ਔਰ ਜਗ੍ਹਾ ਜਗ੍ਹਾ ਮੰਦਿਰ। ਉਹਨਾਂ ਨੂੰ ਇੱਕ ਪੂਜਣ ਲਈ ਰੱਬ ਚਾਹੀਦਾ, ਇੱਕ ਉਹ ਬਣਾ ਲਿਆ ਆ। ਸੋ ਸਾਡੇ ਤੇ ਜਲੂਸ ਉਦੋਂ ਨਿਕਲਿਆ ਜਦੋਂ ਅਸੀਂ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਤੇ ਪੁਜਾਰੀ ਨੇ ਕਬਜ਼ਾ ਕਰ ਲਿਆ। ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਪੂਜਣ ਤੇ ਮੱਥਾ ਟੇਕਣ ਵਾਸਤੇ ਰੱਖ ਲਿਆ ਗਿਆ ਹੈ ਗੁਰਦੁਆਰਿਆਂ 'ਚ। ਪੂਜੋ, ਮੱਥਾ ਟੇਕੋ, ਪੈਸਾ ਚੜਾਓ, ਕੀ ਉਹਦੇ 'ਚ ਲਿਖਿਆ ਨਾ ਉਹ ਦੱਸਦਾ, ਤੇ ਨਾ ਸਾਡੇ ਲੋਕ ਸਮਝਣਾ ਚਾਹੁੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ। ਸਾਰੇ ਦਾ ਸਾਰਾ ਸਿਸਟਮ ਖਤਮ ਹੋ ਗਿਆ। ਇਹ ਜੇ ਇੱਕ ਪੁਜਾਰੀ ਢਾਂਚਾ ਜਿਹੜਾ ਸਾਡੇ ਸਾਹਮਣੇ ਆ ਗਿਆ, ਤੇ ਜਿਹਦੇ ਕਰਕੇ ਅੱਜ ਜੇ ਬੰਦਾ ਜਲੂਸ ਕੱਢਣ ਲੱਗੇ ਨਾ, ਸਿਆਣੇ ਬੰਦਿਆਂ ਨੇ ਗਿਣਨੇ ਨੇ ਜਿੱਦਣ ਵੀ ਆਹ ਵੀ ਸੱਤਿਆਨਾਸ, ਐਵੇਂ ਓਪੀਨੀਅਨ ਵੇਖੋ ਅੱਜ ਇਹਨਾਂ ਦੀ ਸੋਚ ਵੇਖੋ ਕਿੱਦਾਂ ਦੀ, ਆਹ ਵੇਖੋ ਕਿੱਦਾਂ ਮੰਨਦੇ, ਆਹ ਵੇਖੋ ਕਿੱਦਾਂ ਮੰਨਦੇ, ਉਦੋਂ ਸਿੱਖਾਂ ਦਾ ਨਾਮ ਹੀ ਵਿੱਚ ਆ ਜਾਣਾ। ਕਿਉਂਕਿ ਅੱਜ ਵੀ ਸਿੱਖ ਜੋ ਮੰਨਦੇ ਆ 95% ਜਿਹੜੇ ਸਿੱਖਾਂ ਦੀਆਂ ਮਨੌਤਾਂ ਆ, ਉਹ ਬਾਕੀ ਦੇ ਧਰਮਾਂ ਵਰਗੀਆਂ ਹੀ ਆ। ਉਹ ਵੀ ਉਦਾਂ ਹੀ ਉਡੀਕ ਰਹੇ ਹੁੰਦੇ ਆ ਵੀ ਕੋਈ ਆਉਣਾ ਹੈ। ਹਿੰਦੂ ਵੀ ਖੜ ਕੇ ਵੇਟ ਕਰ ਰਿਹਾ ਕੋਈ ਆਊਗਾ, ਮੁਸਲਮਾਨ ਵੀ ਖੜਾ ਵੇਟ ਕਰ ਰਿਹਾ, ਸਾਰੇ ਕਰ ਰਹੇ ਆ, ਤੇ ਸਿੱਖ ਵੀ ਖੜਾ ਉਦਾਂ ਹੀ ਵੇਟ ਕਰਦਾ ਹੁੰਦਾ। ਸਾਨੂੰ ਇਹ ਸੋਚ ਦਿੱਤੀ ਸੀ ਵੀ ਤੂੰ ਕਰਨਾ, ਸਾਡਾ ਜਲੂਸ ਤਾਂ ਉਦੋਂ ਹੀ ਨਿਕਲ ਗਿਆ ਸੀ ਜਿੱਦਣ ਅਸੀਂ ਇਹਨਾਂ ਵਰਗੇ ਬਣੇ ਸੀ। ਸੋ ਅਸੀਂ ਜਿਹੜੇ ਲੋਕ ਆ ਜਿਹਦੇ ਲਈ ਜੱਦੋ ਜਹਿਦ ਕਰ ਰਿਹਾ, ਮੈਨੂੰ ਨਾ ਤਾਂ ਕਿਸੇ ਹਲਕੇ ਕੁੱਤੇ ਨੇ ਵੱਢਿਆ, ਨਾ ਮੈਂ ਪਾਗਲ ਹੋਇਆ, ਮੈਂ ਠੀਕ ਆ। ਪਰ ਮੈਂ ਇਹ ਜੇ ਸੋਚ ਲੈ ਕੇ ਚੱਲਿਆ, ਦੇਖੋ ਮੈਂ ਬਾਬਿਆਂ ਵਾਲੇ ਪਾਸੇ ਰਿਹਾ, ਬਹੁਤ ਸਾਰਾ ਕੁਝ ਮੈਂ ਵੇਖਿਆ। ਅੱਜ ਮੈਂ ਛਬੀਲ ਲੱਗੀ ਹੈ, ਪ੍ਰੋਗਰਾਮ ਕਰਨ ਜਾਂਦਾ, ਉੱਥੇ ਰੌਲਾ ਪਾਉਂਦੇ ਹੈ, ਮੈਨੂੰ ਕੁੱਤਾ ਬਿੱਲਾ ਕੰਜਰ ਪਤਾ ਨਹੀਂ ਕੀ ਕੀ ਸ਼ਬਦ ਇਹਨਾਂ ਤੋਂ ਸੁਣਨੇ ਪੈਂਦੇ ਹੈ। ਮੈਂ ਸੁਣਦਾ, ਵਿਰੋਧ ਦਾ ਸਾਹਮਣਾ ਕਰਦਾ, ਪਰ ਮੈਂ ਕੋਈ ਕਮਲਾ ਤਾਂ ਹੈ ਨਹੀਂ ਸੀ ਜਿਹੜਾ ਮੈਂ ਇੱਧਰ ਤੁਰਿਆ। ਮੈਨੂੰ ਇਹ ਲੱਗਦਾ ਵੀ ਜੇ ਅਸੀਂ ਨਹੀਂ ਅੱਜ ਆਵਾਜ਼ ਉਠਾਉਂਦੇ, ਫਿਰ ਸਗੋਂ ਸਾਡਾ ਜ਼ਿਆਦਾ ਜਲੂਸ ਨਿਕਲਣਾ ਹੈ। ਵੀ ਸਾਰੇ ਹੀ ਇੱਦਾਂ ਦੇ, ਮੈਂ ਘੱਟ ਤੋਂ ਘੱਟ ਇਹ ਕਹਿਣਾ ਚਾਹੁੰਦਾ,
ਮੈਂ ਜਿਹੜਾ ਰੌਲਾ ਪਾ ਰਿਹਾ ਇਸ ਕਰਕੇ ਪਾ ਰਿਹਾ ਵੀ ਮੈਂ ਹੱਥ ਖੜੇ ਕਰਕੇ ਕਹਿ ਸਕਾਂ ਵੀ ਮੈਂ ਇਦਾਂ ਨਹੀਂ ਮੰਨਦਾ ਜਿੱਦਾਂ ਇਹ ਮੰਨਦੇ ਆ। ਮੇਰੇ ਰੌਲੇ ਦਾ ਮਤਲਬ ਹੈ ਮੈਂ ਇਦਾਂ ਵਾਂਗੂ ਨਹੀਂ ਮੰਨਦਾ ਵੀ ਜਿੱਦਣ ਕਹਿਣ ਲੱਗਣਗੇ ਵੀ ਸਾਰੇ ਇੱਕੋ ਜਿਹੇ ਤਾਂ ਮੈਂ ਖੜਾ ਹੋ ਕਹਾਂ ਮੈਂ ਇਦਾਂ ਨਹੀਂ ਸੀ ਮੰਨਦਾ। ਮੈਂ ਇੰਨੇ ਸਾਲ ਪਹਿਲਾਂ ਆਹ ਸਟੇਟਮੈਂਟਾਂ ਦਿੱਤੀਆਂ, ਮੈਂ ਇਹ ਨਹੀਂ ਮੰਨਦਾ ਸੀ ਜੋ ਇਹ ਮੰਨਦੇ ਆ, ਮੈਂ ਇਹਨਾਂ ਤੋਂ ਵੱਖਰਾ ਆ। ਗੁਰਬਾਣੀ ਸਾਡਾ ਗੁਰੂ ਹੈ, ਗੁਰਬਾਣੀ ਨੂੰ ਅਸੀਂ ਮੰਨਦੇ ਹਾਂ, ਗੁਰਬਾਣੀ ਤੋਂ ਅਕਲ ਲੈਂਦੇ ਹਾਂ, ਪਰ ਸਾਡੀ ਤੇ ਇਹਨਾਂ ਦੀ ਸੋਚ ਵਿੱਚ ਦਿਨ ਰਾਤ ਦਾ ਫਰਕ ਹੈ। ਇਹ ਮੈਂ ਖੁੱਲ੍ਹ ਕੇ ਕਹਿਣਾ ਚਾਹੁੰਦਾ। ਜਿੱਦਣ ਇਹ ਕਹਿਣ ਆ ਸਾਰੇ ਜਿਹੜੇ ਤੁਰੇ ਫਿਰਦੇ ਗੱਪ ਸੁਣਾਉਂਦੇ ਕਹਾਣੀਆਂ ਜਿਹੜੀਆਂ ਇੱਦਾਂ ਦੀਆਂ ਹੋਈਆਂ ਆਮ ਬੰਦਿਆਂ ਨੂੰ ਗੁੰਮਰਾਹ ਕਰਨਾ, ਜਿਹੜੀਆਂ ਗੱਲਾਂ ਇਹ ਕਰਦੇ ਆ, ਭੋਲੇ ਭਾਲੇ ਬੰਦੇ ਆ, ਸਟੂਡੈਂਟ ਪੜ੍ਹਨ ਆਏ ਆ, ਇੱਦਾਂ ਕਰੇਗਾ ਇੱਦਾਂ ਹੋ ਜਾਣਾ, ਇੱਦਾਂ ਕਰੇਗਾ ਇੱਦਾਂ ਹੋ ਜਾਣਾ, ਉਹ ਵਿਚਾਰੇ ਇਹਨਾਂ ਦੇ ਮਗਰ ਲੱਗ ਕੇ ਕਮਲੇ ਹੋਏ ਆ। ਮੈਂ ਕਹਿੰਦਾ ਹੁੰਦਾ ਵੀ ਜੇ ਇਹ ਸਾਰੇ ਕਹਿਣਗੇ ਜਿਹੜੇ ਅੱਜ ਦਿਸਦੇ ਆ ਅਸੀਂ ਪੰਥ ਹਾਂ, ਤਾਂ ਫਿਰ ਮੈਂ ਖੜਾ ਹੋ ਕੇ ਕਹੂੰਗਾ ਮੈਂ ਸਿੱਖ ਨਹੀਂ, ਜੇ ਇਹ ਪੰਥ ਹੈ। ਪਰ ਜੇ ਉਹ 35 ਹੈ ਜਿਹੜੇ ਜਿੱਥੇ ਉਹ ਕਹਿਣਗੇ ਵੀ ਅਸੀਂ ਪੰਥ ਹਾਂ, ਰਾਹ ਹੈ ਸਾਡਾ ਇੱਕ, ਤੇ ਉਦਣ ਮੈਂ ਕਹੂੰਗਾ ਵੀ ਮੈਂ ਸਿੱਖ ਹਾਂ, ਕਿਉਂਕਿ ਮੇਰਾ ਓਪੀਨੀਅਨ ਇਹਨਾਂ ਨਾਲੋਂ ਵੱਖਰਾ। ਮੈਂ ਵੱਖਰਾ ਦਿਸਣਾ ਚਾਹੁੰਦਾ ਵੀ ਮੈਂ ਇੱਦਾਂ ਮੰਨਦਾ ਸੀ, ਚਾਹੇ ਮੇਰੀ ਕੋਈ ਸਟੇਜ ਹੋਵੇ ਨਾ ਹੋਵੇ, ਸੰਗਤ ਦੀਵਾਨ ਲੱਗਣ ਨਾ ਲੱਗਣ, ਪਰ ਮੈਂ ਖੁੱਲ੍ਹ ਕੇ ਇਹ ਗੱਲ ਕਹਿਣੀ ਚਾਹੁੰਦਾ ਵੀ ਮੈਂ ਇਹਨਾਂ ਤੋਂ ਵੱਖਰਾ ਆ। ਮੈਂ ਇਹਨਾਂ ਵਾਲੀਆਂ ਮਨੌਤਾਂ ਨਹੀਂ, ਮੈਨੂੰ ਤੁਸੀਂ ਮੇਰਾ ਮਜ਼ਾਕ ਨਾ ਉਡਾਓ ਘੱਟ ਤੋਂ ਘੱਟ, ਵੀ ਮੈਂ ਇੱਦਾਂ ਦੀਆਂ ਗੱਲਾਂ ਨੂੰ ਨਹੀਂ ਮੰਨਦਾ। ਮੇਰੇ ਜਿਹੜੇ ਮੈਂ ਬਲੀਵ ਹੈ ਮੇਰੇ ਜਿਹੜੇ ਉਹ ਵੱਖਰੇ ਹੈ ਜੀ। ਹਾਂਜੀ। ਤੇ ਹੁਣ ਟਾਈਮ ਵੀ ਲਗਭਗ ਸਮਾਪਤ ਹੋ ਗਿਆ, ਪਰ ਜਾਂਦੇ ਜਾਂਦੇ ਕਿਉਂਕਿ ਨੌਜਵਾਨ ਮੈਂ ਹੁਣ ਵੀ ਦੇਖ ਰਿਹਾ ਸੀ ਕਿ ਨੌਜਵਾਨ ਤੁਹਾਡੇ ਨਾਲ ਕਾਫੀ ਜੁੜੇ ਹੋਏ ਆ, ਯੂਥ ਨੂੰ ਕੁਛ ਜਾਂਦੇ ਹੋਏ ਜ਼ਰੂਰ ਸੰਦੇਸ਼ ਦਿਓ, ਕਿਉਂਕਿ ਮੈਨੂੰ ਲੱਗਦਾ ਵੀ ਉਹਨਾਂ ਵਿੱਚ ਸਾਡਾ ਫਿਊਚਰ ਜਿਹੜਾ ਆ ਲੁਕਿਆ ਹੋਇਆ। ਯੂਥ ਇਹ ਹੈ ਜੀ ਕਿ ਉਹ ਸਾਰੀਆਂ ਮੇਰੀਆਂ ਗੱਲਾਂ ਸੁਣਨ। ਮੈਂ ਹਰ ਗੱਲ ਪ੍ਰੈਕਟੀਕਲ ਕਰਦਾ, ਕੋਸ਼ਿਸ਼ ਕਰਦਾ ਵੀ ਸਾਡੀ ਹਰ ਗੱਲ ਪ੍ਰੈਕਟੀਕਲ ਹੋਵੇ, ਲੌਜੀਕਲ ਹੋਵੇ, ਉਹਨੂੰ ਧਿਆਨ ਨਾਲ ਮੇਰੀਆਂ ਗੱਲਾਂ ਨੂੰ ਸੁਣ ਲੈਣ, ਕਿਸੇ ਕਹੇ ਤੇ ਨਾ ਮੰਨਣ, ਪਹਿਲਾਂ ਮੈਨੂੰ ਚੰਗੀ ਤਰ੍ਹਾਂ 2 ਦਿਨ 4 ਦਿਨ 10 ਦਿਨ ਸੁਣ ਲੈਣ ਵੀ ਇਹ ਕਿਸ ਤਰ੍ਹਾਂ ਦੀ ਸੋਚ ਰੱਖਦੇ ਆ, ਤੇ ਜੇ ਉਹਨਾਂ ਨੂੰ ਠੀਕ ਲੱਗਦਾ ਹੈ ਤਾਂ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨ। ਬਹੁਤ ਸਾਰੇ ਬੱਚੇ ਵੀਰ ਸਾਡੇ ਆ ਗੁੰਮਰਾਹ ਕੀਤੇ ਗਏ ਇਹਨਾਂ ਵੱਲੋਂ, ਇਹ ਕਹਿ ਕੇ ਵੀ ਗੁਰੂ ਸਾਹਿਬ ਦਾ ਨਿੰਦਕ ਹੈ, ਇਹ ਗੁਰੂ ਦਾ ਦੁਖੀ ਹੈ, ਤਾਂ ਸੋਧਾ ਲਾ ਦਿਓ, ਇਹਨੂੰ ਖਤਮ ਕਰ ਦਿਓ, ਇਹਨੂੰ ਮਾਰ ਦਿਓ। ਮੈਂ ਗੱਲਾਂ ਤਾਂ ਮੈਂ ਜੇ ਸਵਾਲ ਕੀਤੇ ਹੈ ਤਾਂ ਇਹਨਾਂ ਦੇ ਪਖੰਡ ਤੇ ਕੀਤੇ ਹੈ, ਨਾ ਕਿ ਗੁਰਬਾਣੀ ਤੇ। ਮੈਂ ਸਵਾਲ ਕੀਤੇ ਹੈ ਇਹਨਾਂ ਦੇ ਪਖੰਡ ਤੇ। ਇਹ ਲੋਕਾਂ ਨੂੰ ਇਹ ਕਹਿੰਦੇ ਆ ਜੀ ਗੁਰੂ ਸਾਹਿਬ ਦਾ ਵੈਰੀ ਹੈ। ਸੋ ਮੈਂ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਵੀ ਉਹ ਆਪ ਸੁਣਨ ਵੀ ਤੇ ਗੁਰਬਾਣੀ ਨੂੰ ਸਮਝ ਕੇ ਆਪਣੀ ਜ਼ਿੰਦਗੀ 'ਚ ਲਾਗੂ ਕਰਨ ਤੇ ਆਪਣੇ ਜੀਵਨ ਨੂੰ ਸੋਹਣਾ ਬਣਾਉਣ, ਜ਼ਿੰਦਗੀ 'ਚ ਮਿਹਨਤੀ ਹੋਣ। ਰੱਬ ਸਾਡੇ ਵਿੱਚ ਹੈ, ਆਪ ਅਸੀਂ ਸਾਰਾ ਕੁਝ ਕਰੀਏ ਤੇ ਹਿੰਮਤ ਭਰੀਏ, ਆਪਣੀਆਂ ਲੱਤਾਂ ਤੇ ਭਾਰ ਪਾਈਏ ਵੀ ਅਸੀਂ ਸਾਰਾ ਕੁਝ ਕਰਨਾ। ਰੱਬ ਆਪਣੀ ਜ਼ਿੰਦਗੀ ਦੇ ਫੈਸਲੇ ਲਈਏ ਤੇ ਜ਼ਿੰਮੇਵਾਰੀ ਲਈਏ ਆਪਣੀ ਲਾਈਫ ਦੀ। ਜੇ ਅੱਜ ਮੈਂ ਕੰਡੇ ਵੱਜ ਰਹੇ ਨੇ ਮੈਨੂੰ, ਤਾਂ ਮੈਂ ਕਿੱਕਰ ਬੀਜੇ ਸੀ, ਤੇ ਅੱਜ ਮੈਂ ਵਧੀਆ ਦਾਖਾਂ ਖਾ ਰਿਹਾ ਤੇ ਇਹਦਾ ਮਤਲਬ ਮੈਂ ਬੀਜ ਚੰਗੇ ਬੀਜੇ ਸੀ। ਆਪਣੀ ਲਾਈਫ ਦੀ ਜ਼ਿੰਮੇਵਾਰੀ ਲਈਏ, ਥੈਂਕਸ ਕਹਿਣਾ ਸਿੱਖੀਏ ਤੇ ਸੌਰੀ ਕਹਿਣਾ ਵੀ ਸਿੱਖੀਏ। ਜਿੱਥੇ ਗਲਤੀ ਹੁੰਦੀ ਹੈ ਉਦੋਂ ਕਿਸੇ ਹੋਰ ਤੇ ਨਾ ਭਾਰ ਪਾਈਏ। ਹਾਂਜੀ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਦੀਵਾਨਾਂ ਦੀ ਉਡੀਕ ਰਹੇਗੀ ਤੇ ਉਹਦੇ ਬਾਰੇ ਤੁਹਾਡੀ ਸਾਰੀ ਟੀਮ ਦਾ ਵੀ, ਔਰ ਆਪਣੇ ਜਿਹੜੇ ਪ੍ਰੋਗਰਾਮ ਦਾ ਨਾਮ ਹੈਗਾ ਆ ਸਨਮੁਖ, ਤੁਹਾਡੇ ਇਹ ਸਾਰੇ ਚੈਨਲ ਦੀ ਵੀ ਨਵਾਂ ਤੁਹਾਡਾ ਚੈਨਲ ਖੁੱਲਿਆ। ਮੈਂ ਸੰਗਤ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਨਵਾਂ ਚੈਨਲ ਆਸਟ੍ਰੇਲੀਆ ਵਿੱਚ ਬ੍ਰਿਸਬਨ ਵਿੱਚ ਵੀਰਾਂ ਨੇ ਬਣਾਇਆ ਹੈ, ਤੇ ਸਾਰੇ ਰਲ ਕੇ ਸਪੋਰਟ ਵੀ ਕਰੋ ਤੇ ਚੜ੍ਹਦੀ ਕਲਾ ਦੇ ਵਾਸਤੇ ਹਿੰਮਤ ਕਰੋ ਸਾਰੇ, ਤਾਂ ਜੋ ਇਹ ਜਿਹੜਾ ਪ੍ਰੋਗਰਾਮ ਹੈ ਚੜ੍ਹਦੀ ਕਲਾ ਨਾਲ ਕਰ ਸਕਣ। ਨਵੇਂ ਤੋਂ ਨਵੇਂ ਤੁਹਾਡੇ ਅੱਗੇ ਮੁੱਦੇ ਲੈ ਕੇ ਆਉਣ, ਔਰ ਸਾਡਾ ਜਿਹੜਾ ਦਿਮਾਗੀ ਵਿਕਾਸ ਹੋਵੇ, ਪਰਸਨੈਲਿਟੀ ਸਾਡੀ ਡਿਵੈਲਪ ਹੋਵੇ। ਸੋ ਮੈਂ ਉਮੀਦ ਕਰਦਾ ਕਿ ਸਾਰੀ ਸੰਗਤ ਇਹਨਾਂ ਵੀਰਾਂ ਦਾ ਰਲ ਮਿਲ ਕੇ ਸਾਥ ਸਹਿਯੋਗ ਦੇਵੇਗੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਮੈਨੂੰ ਮੌਕਾ ਦਿੱਤਾ ਇੱਥੇ। ਤੇ ਦੋਸਤੋ, ਇਹ ਸਨ ਭਾਈ ਰਣਜੀਤ ਸਿੰਘ ਢੱਡੀਆਂਵਾਲੇ, ਜਿਨ੍ਹਾਂ ਨੇ ਕਿ ਸਿੱਖ ਧਰਮ ਦੇ ਵਿੱਚ ਦਰਪੇਸ਼ ਮੁਸ਼ਕਲਾਂ ਦੇ ਉੱਤੇ ਬੜੇ ਵਿਸਤਾਰ ਦੇ ਨਾਲ ਵਿਚਾਰ ਚਰਚਾ ਕੀਤੀ। ਤੇ ਆਸ ਕਰਦੇ ਹਾਂ ਕਿ ਤੁਸੀਂ ਇਹ ਪ੍ਰੋਗਰਾਮ ਸਨਮੁਖ ਜ਼ਰੂਰ ਪਸੰਦ ਕੀਤਾ ਹੋਵੇਗਾ ਤੇ ਤੁਹਾਡੇ ਵਿਚਾਰਾਂ ਦੀ ਸਾਂਝ ਜਿਹੜੀ ਆ ਉਹ ਵੀ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਪਾਵਾਂਗੇ। ਤੁਹਾਡੀ ਫੀਡਬੈਕ ਦਾ ਵੀ ਇੰਤਜ਼ਾਰ ਰਹੇਗਾ ਤੇ ਅਗਲੇ ਪ੍ਰੋਗਰਾਮ ਵਿੱਚ